ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube, TikTok ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 11 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਐਂਟਰਪ੍ਰਾਈਜ਼ ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ। ਇਹ ਤੁਹਾਡਾ 40 ਤੋਂ 60% ਤੱਕ ਡੈਟ ਮਾਫ ਕਰਵਾ ਸਕਦੇ ਨੇ। ਕਾਲ 8888889914। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਦੇ ਲਈ ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ, ਵੀ ਯੂਨਾਈਟਿਡ ਹੈਲਥ ਕੇਅਰ ਦੇ CEO ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਹਦੇ ਸੰਬੰਧ ਦੇ ਵਿੱਚ ਜਿਸ 26 ਸਾਲਾਂ ਦੇ ਬੰਦੇ ਨੇ ਮਾਰਿਆ ਸੀ, ਉਸ ਨੂੰ ਅਰੈਸਟ ਵੀ ਕਰ ਲਿਆ। ਬੜੀ ਐਫਲੂਐਂਟ ਫੈਮਿਲੀ ਨੂੰ ਬਿਲੋਂਗ ਕਰਦਾ, ਟੌਪ ਨੌਚ ਹਾਈ ਸਕੂਲ, ਟੌਪ ਨੌਚ ਯੂਨੀਵਰਸਿਟੀ ਤੋਂ ਕੰਪਿਊਟਰ ਇੰਜੀਨੀਅਰਿੰਗ ਦਾ ਗ੍ਰੈਜੂਏਟ ਸੀ। ਤੇ ਇੰਸ਼ੋਰੈਂਸ ਕੰਪਨੀਆਂ ਦੇ ਜਿਹੜੇ CEOs ਆ, ਉਹਨਾਂ ਦੇ ਪ੍ਰਤੀ ਗੁੱਸਾ ਲੋਕਾਂ ਦਾ ਬਹੁਤ ਜ਼ਿਆਦਾ ਹੈਗਾ ਆ। ਖਾਸ ਕਰਕੇ ਕਈ ਵਾਰ ਜਦੋਂ ਕਲੇਮ ਹੁੰਦੇ ਆ, ਉਹ ਕਵਰ ਨਹੀਂ ਕਰਦੇ ਹੈਗੇ। ਅੱਜ ਇਹ ਗਾਰਡੀਅਨ ਦੇ ਮੁਤਾਬਕ ਨਿਊਜ਼ ਆ ਰਹੀ ਆ ਵੀ ਨਿਊਯਾਰਕ ਦੀ ਪੁਲਿਸ ਨੇ US ਦੇ ਜਿਹੜੇ ਹੈਲਥ ਕੇਅਰ ਐਗਜ਼ੀਕਿਊਟਿਵਸ ਆ, ਉਹਨਾਂ ਨੂੰ ਵਾਰਨਿੰਗ ਦਿੱਤੀ ਆ ਵੀ ਉਹ ਹਿੱਟ ਲਿਸਟ ਤੇ ਹੈਗੇ ਆ। ਸੋ ਕੱਲਾ ਯੂਨਾਈਟਿਡ ਹੈਲਥ ਕੇਅਰ ਦਾ ਨਹੀਂ ਸੀ, ਜਿਹੜੇ ਹੋਰ CEOs ਵੀ ਹੈਗੇ ਆ, ਉਹ ਉਹਨਾਂ ਨੂੰ ਕਿਸੇ ਟਾਈਮ ਉਹਨਾਂ ਤੇ ਅਟੈਕ ਕੀਤਾ ਜਾ ਸਕਦਾ ਹੈਗਾ। ਜਿਹੜੀਆਂ ਕਾਰਪੋਰੇਸ਼ਨਸ ਆ, ਉਹ ਹੁਣ ਉਹਨਾਂ ਨੇ ਸਿਕਿਉਰਿਟੀ ਵਧਾ ਦਿੱਤੀ ਆ ਆਪਣੇ ਜਿਹੜੇ CEOs ਆ, ਤਾਂ ਕਿ ਜੋ ਬ੍ਰਾਇਨ ਥਾਮਸਨ ਸੀ ਯੂਨਾਈਟਿਡ ਹੈਲਥ ਕੇਅਰ ਦਾ, ਉਸ ਵਰਗਾ ਕਾਪੀ ਕੈਟ ਕੋਈ ਹੋਰ ਬੰਦਾ ਕਰਨ ਦੀ ਕੋਸ਼ਿਸ਼ ਨਾ ਕਰੇ। ਸੋ ਇਹ ਵਾਰਨਿੰਗ ਜਿਹੜੀ ਆ ABC ਨੇ ਵੀ ਰਿਪੋਰਟ ਕੀਤੀ, ਹੋਰ ਵੀ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲਸ ਆ, ਉਹਨਾਂ ਨੇ ਰਿਪੋਰਟ ਕੀਤੀ ਹੈਗੀ ਆ। ਲੂਜੀ ਮੈਂਜੀਓਨੇ, ਜਿਸ ਨੇ ਇਹ CEO ਨੂੰ ਮਾਰਿਆ ਆ, ਉਹਨੂੰ ਸੋਸ਼ਲ ਮੀਡੀਆ ਤੇ ਸ਼ਹੀਦ ਕਰਾਰ ਦਿੱਤਾ ਗਿਆ ਹੈਗਾ। ਬਹੁਤ ਸਾਰੇ ਲੋਕ ਉਸ ਨੂੰ ਮਾਰਟਰ ਕਹਿ ਰਹੇ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ, ਵੀ ਉਸ ਨੇ ਜਿਹੜਾ ਆ ਵਧੀਆ ਕੰਮ ਕੀਤਾ ਹੈਗਾ। ਜਿਹੜੇ ਮੈਕਡੋਨਲਡ ਚੋਂ ਫੜਿਆ ਗਿਆ ਸੀ, ਉਹਦੇ ਬਾਹਰ ਕਈ ਲੋਕ ਜਿਹੜੇ ਆਪਣੇ ਹੱਥਾਂ ਦੇ ਵਿੱਚ ਬੋਰਡ ਲੈ ਕੇ ਖੜੇ ਸੀ ਉਸ ਨੌਜਵਾਨ ਦੀ ਸਪੋਰਟ ਦੇ ਵਿੱਚ। ਸੋ ਇਹ ਗੱਲ ਤਾਂ ਬਿਲਕੁਲ ਗਲਤ ਹੈ ਵੀ ਕਿਸੇ ਬੰਦੇ ਨੂੰ ਜਿਹੜਾ ਗੋਲੀ ਦੇ ਨਾਲ ਮਾਰ ਦੇਣਾ। ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ, ਸੋ ਇੱਥੋਂ ਇਹ ਪਤਾ ਲੱਗਦਾ ਵੀ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਕਾਫੀ ਜ਼ਿਆਦਾ ਹੈਗਾ। ਜੀ, ਇਸੇ ਚੀਜ਼ ਨੂੰ ਦੇਖਣ ਤੋਂ ਬਾਅਦ ਹੁਣ ਪਤਾ ਨਹੀਂ ਇਹ ਕੋਇਨਸੀਡੈਂਸ ਆ ਜਾਂ ਇਸ ਜਿਹੜੇ ਕਤਲ ਤੋਂ ਬਾਅਦ ਦੇ ਵਿੱਚ ਐਂਥਮ ਜਾਂ ਬਲੂ ਕ੍ਰਾਸ ਵਾਲਿਆਂ ਨੇ ਇੱਕ ਆਪਣੀ ਜਿਹੜੀ ਪਾਲਿਸੀ ਇਸੇ ਤਰੀਕੇ ਦੇ ਨਾਲ ਬਦਲ ਲਈ ਸੀ, ਜਿਸ ਦੇ ਵਿੱਚ ਉਹ ਇੰਸ਼ੋਰੈਂਸ ਕਲੇਮਸ ਨੂੰ ਜਾਂ ਇੰਸ਼ੋਰੈਂਸ ਦੇਣ ਨੂੰ ਜਾਂ ਕਿਸੇ ਇਲਾਜ ਨੂੰ ਉਸ ਦੇ ਵਿੱਚ ਕਵਰ ਕਰਨ ਨੂੰ ਜਿਹੜੀ ਉਹਨਾਂ ਨੇ ਪਹਿਲੋਂ ਨਾ ਕੀਤੀ ਸੀ। ਇਹ ਵੀ ਜਿਹੜਾ ਪਤਾ ਲੱਗ ਰਿਹਾ ਲਿਊਜੀ ਮੈਂਜੀਓਨੀ ਦੇ ਮਾਮਲੇ ਦੇ ਵਿੱਚ ਵੀ ਕੈਂਸਰ ਦੇ ਇਲਾਜ ਨੂੰ ਲੈ ਕੇ ਇਸ ਇੰਸ਼ੋਰੈਂਸ ਪ੍ਰੋਵਾਈਡਰ ਦੇ ਦੁਆਰਾ ਇਹਦੇ ਕਿਸੇ ਨੇੜਲੇ ਨੂੰ ਜਿਹੜੀ ਉਹ ਹੋਈ ਸੀ, ਗੁੱਸਾ ਇਹਦਾ ਉਸ ਤੋਂ ਬਾਅਦ ਦੇ ਵਿੱਚ ਰਿਹਾ। ਇੱਕ ਜਿਹੜੀ ਹਰਜੋਤ ਸਿੰਘ ਜੀ ਇਹ ਚੀਜ਼ ਇਸ ਸਾਰੀ ਮਾਮਲੇ ਦੇ ਵਿੱਚ ਇਹ ਆ ਵੀ ਕਿਸੇ ਦਾ ਅੱਜ ਕੱਲ੍ਹ ਪਤਾ ਨਹੀਂ ਆ ਵੀ ਅੰਦਰ ਖਾਤੇ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਆ। ਉਹ ਐਕਟਿਵ ਸੀ, ਹੈਲਥੀ ਸੀ, ਚੰਗੀ ਭਲੀ ਉਹਦੀ ਸਿਹਤ ਸੀ, ਬਾਹਰ ਘੁੰਮਦਾ ਫਿਰਦਾ ਸੀਗਾ, ਜਿਹੜਾ ਆਮ 20 ਈਅਰ ਓਲਡ ਜੋ ਨਿਆਣਾ ਕਰ ਸਕਦਾ ਆ, ਜੋ ਨੌਜਵਾਨ ਕਰਦਾ ਆ, ਜਾਂ ਜਿਹਨੂੰ ਜੋਬ ਮਿਲੀ ਹੁੰਦੀ ਆ ਜਾਂ ਜੋ ਪੜ੍ਹਾਈ ਕਰ ਰਿਹਾ ਹੁੰਦਾ, ਉਹਨੇ ਉਹ ਸਾਰਾ ਕੁਛ ਕੀਤਾ।
ਪਰ ਇਹ ਅਚਨਚੇਤੇ ਇਹਦੇ ਮਨ ਦੇ ਵਿੱਚ ਐਡਾ ਵੱਡਾ ਜਿਹੜੀ ਉਹ ਹੇਟ ਜਾਂ ਐਡੀ ਵੱਡੀ ਜਿਹੜੀ ਨਫ਼ਰਤ ਆ ਉਹ ਕਿੱਦਾਂ ਜਿਹੜੀ ਉਹ ਆ ਗਈ, ਇਹ ਹੌਲੀ ਹੌਲੀ ਜਿਹੜੀ ਉਹ ਬਿਲਡਅਪ ਹੁੰਦੀ ਰਹੀ। ਸੋ ਅੱਜ ਕੱਲ੍ਹ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਅੰਦਰ ਖਾਤੇ ਉਹਨਾਂ ਨੇ ਕੀ ਜਿਹੜਾ ਉਹ ਕਰ ਦੇਣਾ ਜਾਂ ਮਨ ਦੇ ਵਿੱਚ ਕੀ ਚੱਲ ਰਿਹਾ। ਕਹਿੰਦੇ 3 ਕੁ ਮਹੀਨੇ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ 3 ਕੁ ਮਹੀਨੇ ਇਹ ਇੱਕ ਹਿਸਾਬ ਦੇ ਨਾਲ ਅਲੱਗ ਥਲੱਗ ਜਿਹਾ ਜਿਹੜਾ ਉਹ ਹੋ ਗਿਆ ਸੀ। ਇਹ ਆਊਟ ਆਫ ਕਹਿ ਲਓ ਵੀ ਪਬਲਿਕ ਵਿਊ ਜਿਹੜਾ ਉਹ ਹੋਇਆ ਗਿਆ, ਜਿਹੜਾ ਉਹ ਮੰਨਿਆ ਜਾਂਦਾ ਆ। ਸੋ ਉਸ ਤੋਂ ਬਾਅਦ ਦੇ ਵਿੱਚ 3D ਪ੍ਰਿੰਟਰ ਦੀ ਵਰਤੋਂ ਕਰਕੇ ਇਸਨੇ ਜਿਹੜੀ ਇਹ ਗੋਲੀ ਜਿਹੜੀ ਜਿਸ ਦੇ ਨਾਲ ਗੋਲੀ ਚਲਾਈ ਉਹ ਹਥਿਆਰ ਦਾ ਕੁਝ ਹਿੱਸਾ ਉਹ ਬਣਾਇਆ ਆ। ਤੇ ਕਹਿੰਦੇ ਵੀ ਉਹਦਾ ਜਿਹੜਾ 3D ਡਿਜ਼ਾਈਨ ਆ ਉਹ ਆਲਰੇਡੀ ਅਵੇਲੇਬਲ ਸੀਗਾ। ਗਲੌਕ ਦੇ ਵਰਗੀ ਜਿਹੜੀ ਉਸਨੇ ਬੰਦੂਕ ਆ ਉਹ 3D ਪ੍ਰਿੰਟ ਕਰਕੇ ਉਸਦਾ ਕੁਝ ਹਿੱਸਾ ਜਿਹੜਾ ਉਹ ਬਣਾਇਆ ਸੀਗਾ। ਸੋ ਉਸ ਦੇ ਨਾਲ ਹੀ ਉਸਨੇ ਗੋਲੀ ਜਿਹੜੀ ਉਹ ਮਾਰੀ ਸੀਗੀ। ਸੋ ਹੁਣ ਇਹਦੇ ਨਾਲ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਕਿਹਾ ਵੀ ਹੋਰ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਲੈ ਕੇ ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਭਾਜੜ ਪਈ ਆ। ਕੱਲ ਪ੍ਰੈਸ ਸਕੱਤਰ ਨੂੰ ਉੱਥੇ ਪੁੱਛਿਆ ਗਿਆ ਸੀਗਾ ਵਾਈਟ ਹਾਊਸ ਦੇ ਵਿੱਚ ਵੀ ਤੁਸੀਂ ਇਸ ਮਾਮਲੇ ਦੇ ਉੱਤੇ ਕੀ ਜਿਹੜਾ ਉਹ ਕਹਿਣਾ ਚਾਹੁੰਦੇ। ਕਹਿੰਦੇ ਵੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਉਸ ਮਾਮਲੇ 'ਚ ਤਾਂ ਅਸੀਂ ਕੁਝ ਨਹੀਂ ਕਵਾਂਗੇ। ਕਹਿੰਦੇ ਵੀ ਅਸੀਂ ਕੰਡੈਮ ਕਰਦੇ ਹਾਂ, ਪਰ ਕਾਰਪੋਰੇਟ ਗਰੀਡ ਨੂੰ ਨਜਿੱਠਣ ਦਾ ਇਹ ਜਿਹੜਾ ਉਹ ਠੀਕ ਹੱਲ ਨਹੀਂ ਹੈਗਾ। ਕਿਤੇ ਨਾ ਕਿਤੇ ਉਹਨਾਂ ਦੀ ਮੂਲ ਭਾਵ ਇਸ ਦੇ ਵਿੱਚੋਂ ਇਹ ਵੀ ਨਿਕਲਿਆ। ਸੋ ਵਾਈਟ ਹਾਊਸ ਵੀ ਮੰਨਦਾ ਹੈ ਵੀ ਕਾਰਪੋਰੇਟ ਗਰੀਡ ਬਹੁਤ ਆ ਤੇ ਲੋਕ ਜਿਸ ਨੇ ਜਿੱਦਾਂ ਲਿਊਜੀ ਮੈਂਜੀਓਨੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਇਹਨਾਂ ਨੂੰ ਇਹ ਡਰ ਆ ਵੀ ਇਹਨੂੰ ਦੇਖਦੇ ਹੋਏ ਜਿੱਦਾਂ ਤੁਸੀਂ ਕਿਹਾ ਵੀ ਕਾਪੀ ਕੈਟ ਜਿਹੜੇ ਆ ਉਹ ਨਾ ਬਣ ਜਾਣ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਿੰਤਾ ਜਿਹੜੀ ਉਹ ਬਣੀ ਪਈ ਆ। ਪਰ ਇਸ ਮਾਮਲੇ ਦੇ ਵਿੱਚ ਹੁਣ ਆਉਂਦੇ ਸਮੇਂ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਉਹ ਹੋਰ ਅਪਡੇਟਸ ਆਉਂਦੀਆਂ ਰਹਿਣੀਆਂ ਆ। ਲਿਊਜੀ ਮੈਂਜੀਓਨੀ ਦੀ ਜਿਹੜੀ ਨੋਟਬੁੱਕ ਆ ਉਹ ਵੀ ਇਸ ਟਾਈਮ ਕਹਿੰਦੇ ਵੀ ਚਰਚਾ ਦਾ ਵਿਸ਼ਾ ਬਣੀ ਪਈ ਆ, ਜਿਸ ਦੇ ਵਿੱਚ ਕਹਿੰਦੇ ਵੀ ਉਹ ਡਿਸਕ੍ਰਾਈਬ ਕਰ ਰਿਹਾ ਵੀ ਮੈਂ ਜਿਹੜੇ CEO ਦੀ ਕਿਲਿੰਗ ਕਿਉਂ ਕੀਤੀ ਆ, ਉਸ ਦੇ ਪਿੱਛੇ ਉਹ ਆਪਣਾ ਤਰਕ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਆ। ਅੱਜ ਦੇ ਇਸ ਜ਼ਮਾਨੇ ਦੇ ਵਿੱਚ ਹਰਜੋਤ ਸਿੰਘ ਜੀ ਹਰ ਇੱਕ ਤਰਕ ਦਾ ਕੋਈ ਨਾ ਕੋਈ ਪਾਲਣ ਕਰਨ ਵਾਲਾ ਜਿਹੜਾ ਉਹ ਲੱਭ ਜਾਂਦਾ ਆ। ਸੋ ਲਿਊਜੀ ਮੈਂਜੀਓਨੀ ਨੂੰ ਕੋਈ ਕਾਪੀ ਨਾ ਕਰ ਲਵੇ, ਇਸ ਦੀ ਇਸ ਟਾਈਮ ਜ਼ਰੂਰ ਹਰ ਇੱਕ ਨੂੰ ਜਿਹੜੀ ਫਿਕਰਮੰਦੀ ਆ ਉਹ ਲੱਗੀ ਹੋਈ ਆ। ਰੈਡਿਟ ਦੇ ਉੱਤੇ ਬਹੁਤ ਸਾਰੇ ਲੋਕ ਕਮੈਂਟ ਪਾ ਰਹੇ ਆ। ਇੱਕ ਬੰਦੇ ਨੇ ਕਮੈਂਟ ਪਾਇਆ ਵੀ ਮੇਰੀ ਮਾਮ ਨੂੰ ਕੀਮੋ ਹੋਣੀ ਸੀ ਤੇ ਇੰਸ਼ੋਰੈਂਸ ਕੰਪਨੀ ਬਾਰ-ਬਾਰ ਡਿਲੇ ਕਰਦੀ ਰਹੀ ਤੇ ਡਿਨਾਈ ਕਰਦੀ ਰਹੀ, ਜਿਸ ਕਰਕੇ ਉਸਨੇ ਬਹੁਤ ਜ਼ਿਆਦਾ ਸਫਰ ਕੀਤਾ। ਇੱਕ ਹੋਰ ਜਾਣੇ ਨੇ ਰੈਡਿਟ ਦੇ ਉੱਤੇ ਪੋਸਟ ਕੀਤਾ ਵੀ ਪੋਲੀਟੀਸ਼ੀਅਨਸ ਆਰ ਕੰਪਰੋਮਾਈਜ਼ਡ ਐਂਡ ਕਾਰਪੋਰੇਸ਼ਨਸ ਆਰ ਸਫੋਕੇਟਿੰਗ ਅਸ। ਤੇ ਸਾਰੇ ਜਿਹੜੇ CEO ਉਹਨਾਂ ਨੂੰ ਇਹ ਵਾਚ ਕਰਨਾ ਚਾਹੀਦਾ ਆ। ਕਹਿੰਦੇ ਵੀ ਬਹੁਤ ਮਾੜੀ ਗੱਲ ਆ ਜਦੋਂ ਤੁਹਾਡੀ ਗਵਰਨਮੈਂਟ ਨੂੰ ਕੰਪਨੀਆਂ ਦੇ CEO ਬਾਈ ਕਰ ਲੈਣ ਤੇ ਇਹਦਾ ਜਿਹੜਾ ਇੰਪੈਕਟ ਆ ਲੋਕਾਂ ਦੇ ਉੱਤੇ ਪੈਂਦਾ ਹੈਗਾ। ਕਾਰਪੋਰੇਟ ਅਮਰੀਕਾ ਇਸ ਵੇਲੇ ਬਹੁਤ ਨਰਵਸ ਆ, CNN ਰਿਪੋਰਟ ਕਰ ਰਿਹਾ। ਲੋਕ ਹਾਈ ਅਲਰਟ ਦੇ ਉੱਤੇ ਆ। ਕੀਥ ਇੱਕ ਗਲੋਬਲ ਹੈਡ ਆਫ ਇੰਟੈਲੀਜੈਂਸ ਹੈਗੇ ਆ ਕਰੋਲ ਫਾਈਨੈਂਸ਼ੀਅਲ ਰਿਸਕ ਤੇ ਐਡਵਾਈਜ਼ਰੀ ਫਰਮ ਦੇ। ਉਹਨਾਂ ਨੇ ਇਹ ਕਿਹਾ ਵੀ ਸਾਨੂੰ ਵੀ ਕਿਹਾ ਗਿਆ ਵੀ ਸਿਕਿਉਰਿਟੀ ਜਿਹੜੀ ਆ ਉਹ ਐਲੀਵੇਟ ਕਰ ਲਓ। ਹੈਲਥ ਕੇਅਰ ਇਜ਼ ਦਾ ਟਾਰਗੇਟ ਨਾਓ, ਵਟ ਹੂ ਇਜ਼ ਨੈਕਸਟ। ਗਲੋਬਲ ਗਾਰਡੀਅਨ ਇੱਕ ਸਿਕਿਉਰਿਟੀ ਫਰਮ ਆ, ਉਹਨਾਂ ਨੇ ਇਹ ਕਿਹਾ ਵੀ 70 ਕਾਲਸ ਉਹਨਾਂ ਨੂੰ ਆਈਆਂ ਵੱਖ-ਵੱਖ ਕੰਪਨੀਆਂ ਵੱਲੋਂ ਪਿਛਲੇ 36 ਘੰਟਿਆਂ 'ਚ ਵੀ ਉਹਨਾਂ ਦੇ ਜਿਹੜੇ ਐਗਜ਼ੀਕਿਊਟਿਵਸ ਆ ਉਹਨਾਂ ਨੂੰ ਹਾਈ ਲੈਵਲ ਦੀ ਜਿਹੜੀ ਸਿਕਿਉਰਿਟੀ ਚਾਹੀਦੀ ਆ ਕਾਰਪੋਰੇਟ ਆਫਿਸਿਸ ਦੇ ਵਿੱਚ ਤੇ ਜਿੱਥੇ ਉਹ ਰਹਿੰਦੇ ਹੈਗੇ। ਸੋ ਇਹ ਕਹਿੰਦੇ ਵੀ ਇਹ ਇੱਕ ਵੇਕ ਅਪ ਕਾਲ ਆ ਬਹੁਤ ਵੱਡੀ। ਸੇਥ ਕਰੂਮਿਚ ਗਲੋਬਲ ਗਾਰਡੀਅਨ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਉਹਨਾਂ ਨੇ ਦੱਸਿਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਮੈਲਬੂ ਫਾਇਰਸ ਦੀ, ਤੁਸੀਂ ਕੱਲ ਵੀ ਗੱਲ ਕੀਤੀ ਸੀ ਸ਼ਾਮ ਨੂੰ ਵੀ। ਸੋ ਲਾਸ ਐਂਜਲਸ ਦੇ ਇਲਾਕੇ ਦੇ ਵਿੱਚ ਇਹ ਜਿਹੜਾ ਮੈਲਬੂ ਦਾ ਜਿਹੜਾ ਇਲਾਕਾ ਹੈ ਸੈਂਟਾ ਐਨਾ ਵਿੰਡਸ ਦੇ ਕਰਕੇ ਉੱਥੇ ਕਾਫੀ ਜ਼ਿਆਦਾ ਇਸ ਟਾਈਮ ਨੁਕਸਾਨ ਪਹੁੰਚਿਆ ਹੋਇਆ ਆ। 4000 ਏਕੜ ਦੇ ਵਿੱਚ ਜਿਹੜੀ ਮੈਲਬੂ ਵਾਈਲਡ ਫਾਇਰ ਆ ਉਹ ਫੈਲ ਚੁੱਕੀ ਆ ਤੇ ਇਸਨੇ ਜਿਹੜੇ ਕਈ ਘਰ ਆ ਉਹਨਾਂ ਨੂੰ ਨਸ਼ਟ ਕਰ ਦਿੱਤਾ ਆ। ਅਧਿਕਾਰੀਆਂ ਦੇ ਦੁਆਰਾ ਇਵੈਕੂਏਸ਼ਨ ਆਰਡਰਸ ਤਕਰੀਬਨ 20,000 ਲੋਕਾਂ ਦੇ ਲਈ ਜਾਰੀ ਕੀਤੇ ਆ। ਇਹ ਲਾਸ ਐਂਜਲਸ ਕਾਉਂਟੀ ਦੇ ਵਿੱਚ ਮੈਲਬੂ ਕੋਸਟ ਦੇ ਉੱਤੇ ਇਹ ਇਲਾਕਾ ਆ। ਕਾਫੀ ਮਹਿੰਗਾ ਜਿਹੜਾ ਇਹ ਇਲਾਕਾ ਆ। ਫਰੈਂਕਲਿਨ ਫਾਇਰ ਇਸ ਦਾ ਨਾਮ ਆ। ਨਾਲ ਜਿਹੜਾ ਉਹ ਦਿੱਤਾ ਗਿਆ, ਕਹਿੰਦੇ ਵੀ ਅਜੇ ਵੀ ਵੈਰੀ ਐਕਸਟ੍ਰੀਮ ਫਾਇਰ ਡੇਂਜਰ ਸਦਰਨ ਕੈਲੀਫੋਰਨੀਆ ਦੇ ਵਿੱਚ ਬਣਿਆ ਪਿਆ ਆ। 7% ਇਸ ਨੂੰ ਕੰਟੇਨ ਕੀਤਾ ਗਿਆ ਆ। ਸਵੇਰ ਤੱਕ 600 ਏਕੜ ਹੋਰ ਅੱਗ ਫੈਲ ਚੁੱਕੀ ਸੀ। ਇਹ ਜਿਹੜੀ ਨਵੀਂ ਅਪਡੇਟ ਇਸ ਬਾਰੇ
ਦੱਸਿਆ ਜਿਹੜਾ ਹੋ ਗਿਆ ਆ। ਜਿਨ੍ਹਾਂ ਨੂੰ ਉੱਥੋਂ ਕੱਢਿਆ ਗਿਆ ਜਾਂ ਜਿਹੜੇ ਬਚ ਕੇ ਉੱਥੋਂ ਨਿਕਲੇ ਆ, ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਫੇਮਸ ਫਿਗਰਸ ਵੀ ਹੈਗੇ ਆ, ਐਕਟਰਸ, ਸਿੰਗਰਸ, ਹੋਰ ਬਹੁਤ ਸਾਰੇ ਨੇ ਜਿਨ੍ਹਾਂ ਨੇ ਬੀਚ ਸਾਈਡ ਆਪਣੀਆਂ ਜਿਹੜੀਆਂ ਪ੍ਰੋਪਰਟੀਜ਼ ਦੇ ਉੱਤੇ ਰਹਿੰਦੇ ਸੀਗੇ। ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਦੱਸਦੇ ਸੀਗੇ, ਕਹਿੰਦੇ ਵੀ ਉਹ ਤੇ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਜਿਹੜੇ ਪਾਲਤੂ ਜਾਨਵਰ ਆ ਉਹ ਉੱਥੋਂ ਨਿਕਲਣ ਦੇ ਵਿੱਚ ਕਈ ਜਿਹੜੇ ਕਾਮਯਾਬ ਹੋਏ ਆ, ਕਈਆਂ ਦੇ ਜਿਹੜੇ ਜਾਨਵਰ ਆ ਉਹ ਵਿੱਚੇ ਹੀ ਰਹਿ ਗਏ ਹੈਗੇ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਮੈਲਿਬੂ ਫਾਇਰ ਆ ਉਹ ਲੱਗੀ ਹੋਈ ਆ। ਫਾਇਰ ਨੇ ਹੁਣ ਤੱਕ 4.5 ਮੀਲ ਦਾ ਜਿਹੜਾ ਇਲਾਕਾ ਆ ਉਹ ਕਵਰ ਕਰ ਲਿਆ ਹੈ। ਸੈਂਟਾ ਮੋਨਿਕਾ ਮਾਊਂਟੇਨ ਰੀਕ੍ਰੀਏਸ਼ਨ ਏਰੀਏ ਦੇ ਵਿੱਚ ਵੀ ਅੱਗ ਜਿਹੜੀ ਆ ਉਹ ਫੈਲੀ ਹੋਈ ਆ। ਇਹ ਸੈਂਟਰਲ ਮੈਲਿਬੂ ਤੇ ਬੀਚ ਸਾਈਡ ਪ੍ਰਾਪਰਟੀਜ਼ ਦੇ ਵੱਲ ਨੂੰ ਵੱਧ ਰਹੀ ਹੈਗੀ ਆ। 1500 ਫਾਇਰ ਫਾਈਟਰ ਤੇ ਕਈ ਹੋਰ ਏਜੰਸੀਜ਼ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਕੈਪਟਨ ਜੈਨੀਫਰ ਸੀਟੂ ਲਾਸ ਐਂਜਲਸ ਕਾਉਂਟੀ ਸ਼ੈਰਿਫ ਦੇ, ਉਹਨਾਂ ਨੇ ਕੱਲ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਅੱਗ ਅਨਪ੍ਰੈਡਿਕਟੇਬਲ ਆ, ਇਹ ਪਤਾ ਨਹੀਂ ਇਹ ਭਾਂਬੜ ਕਦੋਂ ਜਿਹੜੇ ਆ ਹੋਰ ਤੇਜ਼ੀ ਦੇ ਨਾਲ ਕਿਹੜੇ ਪਾਸੇ ਨੂੰ ਜਿਹੜੇ ਉਹ ਫੈਲ ਜਾਣੇ ਹੈਗੇ ਆ। ਹੁਣ ਤੱਕ ਉਦਾਂ ਕੋਈ ਜਿਹੜੀ ਡੈਥ ਦੀ ਜਾਂ ਇੰਜਰੀ ਦੀ ਰਿਪੋਰਟ ਤਾਂ ਨਹੀਂ ਆਈ, ਜੋ ਕਿ ਚੰਗੀ ਗੱਲ ਆ, ਪਰ 8000 ਪ੍ਰਾਪਰਟੀਜ਼ ਦੇ ਉੱਤੇ ਕਹਿੰਦੇ ਵੀ ਇਸ ਮੈਲਿਬੂ ਫਾਇਰ ਦੇ ਕਰਕੇ ਅਸਰ ਜਿਹੜਾ ਉਹ ਪੈ ਚੁੱਕਾ ਹੈਗਾ ਆ। ਦੁਨੀਆ ਦਾ ਸਭ ਤੋਂ ਅਮੀਰ ਇਲਾਕਾ ਹੈ ਜਿੱਥੇ ਕਈ ਘਰ 190 ਮਿਲੀਅਨ ਤੱਕ ਦੇ ਵੀ ਹੈਗੇ ਆ। ਸੋ ਇੱਥੇ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ। ਪੈਪਰਡਾਈਨ ਯੂਨੀਵਰਸਿਟੀ ਬੜੀ ਮਸ਼ਹੂਰ ਯੂਨੀਵਰਸਿਟੀ ਆ, ਉੱਥੇ ਸ਼ੈਲਟਰ ਇਨ ਪਲੇਸ ਜਾਰੀ ਕੀਤਾ ਗਿਆ ਹੈਗਾ ਤੇ ਮੈਂਡੇਟੋਰੀ ਇਵੈਕੂਏਸ਼ਨ। ਇੱਕ ਮੈਲਬੂ ਰੋਡ ਦੇ ਉੱਤੇ ਕੈਨੀਆ ਵੈਸਟ ਨੇ ਜਿਹੜਾ ਘਰ ਆਪਣਾ ਵੇਚਿਆ ਸੀ $21 ਮਿਲੀਅਨ ਦਾ, ਉਹ ਵੀ ਅੰਡਰ ਇਵੈਕੂਏਸ਼ਨ ਆਰਡਰ ਹੈਗਾ, ਇਹ ਬੀਚ ਹਾਊਸ ਹੈਗਾ। ਇਸ ਤੋਂ ਬਿਨਾਂ ਔਰੀਕਲ ਦੇ ਫਾਊਂਡਰ ਲੈਰੀ ਐਲਸਨ ਦਾ $48 ਮਿਲੀਅਨ ਦਾ ਜਿਹੜਾ ਘਰ ਆ ਉਹ ਵੀ ਅੰਡਰ ਇਵੈਕੂਏਸ਼ਨ ਆਰਡਰ ਹੈਗਾ। ਇਸ ਤੋਂ ਬਿਨਾਂ ਇੱਕ ਘਰ ਜਿਹੜਾ ਬੇਓਂਸ ਤੇ ਜੇਜ਼ੀ ਦਾ ਹੈਗਾ, $190 ਮਿਲੀਅਨ ਦਾ ਇਹ ਘਰ ਉਹਨਾਂ ਨੇ ਖਰੀਦਿਆ ਸੀਗਾ, ਇਹ ਵੀ ਅੰਡਰ ਇਵੈਕੂਏਸ਼ਨ ਆਰਡਰ ਹੈਗਾ। ਬਹੁਤ ਹੀ ਐਕਸਪੈਂਸਿਵ ਮੈਲਬੂ ਬੀਚ ਇਨ ਜੋ ਕਾਰਵਨ ਬੀਚ ਰੋਡ ਦੇ ਉੱਤੇ ਆ, ਉਸ ਨੂੰ ਕਲੋਜ਼ ਕਰ ਦਿੱਤਾ ਗਿਆ ਹੈਗਾ। ਸੋ ਕਹਿੰਦੇ ਬਈ ਜਿਹੜਾ ਵੀ ਕੋਈ ਬੰਦਾ ਮੈਂਡੇਟਰੀ ਇਵੈਕੂਏਸ਼ਨ ਜ਼ੋਨ ਦੇ ਵਿੱਚ ਹੈਗਾ ਆ, ਉਹਨੂੰ ਵਾਰਨਿੰਗ ਦਿੱਤੀ ਗਈ ਆ ਵੀ ਤੁਹਾਡੀ ਲਾਈਫ ਨੂੰ ਇਮੀਡੀਏਟਲੀ ਜਿਹੜੀ ਆ ਥ੍ਰੈਟ ਹੋ ਸਕਦੀ ਹੈਗੀ ਆ। ਬਹੁਤ ਸਾਰਾ ਏਰੀਆ ਲੋਕਾਂ ਦੇ ਲਈ ਕਲੋਜ਼ ਕਰ ਦਿੱਤਾ ਗਿਆ ਹੈਗਾ। ਸੋ ਬਾਰ-ਬਾਰ ਆਪਾਂ ਕੱਲ ਵੀ ਕਾਫੀ ਸਾਰਾ ਦਿਨ ਪਰਸੋਂ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਆ। 100 ਏਕੜ ਤੋਂ ਅੱਗ ਸ਼ੁਰੂ ਹੋਈ ਸੀ, 4000 ਏਕੜ ਤੱਕ ਪਹੁੰਚ ਚੁੱਕੀ ਆ ਤੇ ਕਈ ਘਰ ਜਿਹੜੇ ਆਲਰੇਡੀ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੀਟ ਹੈਗਸੈਥ ਸ਼ਾਇਦ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਬਣ ਸਕਦੇ ਨੇ। ਕੁਛ ਜਿਹੜੇ ਰਿਪਬਲਿਕਨਸ ਆ ਉਹ ਹੁਣ ਹੌਲੀ ਹੌਲੀ ਉਸ ਦੀ ਸਪੋਰਟ ਦੇ ਵੱਲ ਨੂੰ ਵੱਧ ਰਹੇ ਆ। ਜੌਨੀ ਅਰਨੈਸਟ ਉਹਨਾਂ ਨੇ ਹੈਗਸੈਥ ਦੇ ਕਹਿ ਲਓ ਵੀ ਸੰਬੰਧ ਦੇ ਵਿੱਚ ਉਸ ਦੀ ਸਪੋਰਟ ਦੇ ਵਿੱਚ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਆ। ਇਸ ਤੋਂ ਇਲਾਵਾ ਜੌਨ ਕਾਰਨਨ ਤੇ ਜਿਹੜੇ ਟੈਡ ਕਰੂਜ਼ ਸੈਨੇਟਰ ਨੇ, ਇਹਨਾਂ ਨੇ ਪਬਲਿਕਲੀ ਜਿਹੜੇ ਫੌਕਸ ਨਿਊਜ਼ ਦੇ ਜਿਹੜੇ ਹੋਸਟ ਆ ਹੈਗਸੈਥ, ਉਹਨਾਂ ਦੀ ਸਪੋਰਟ ਦੇ ਵਿੱਚ ਜਿਹੜੀ ਸਪੋਰਟ ਜਿਹੜੀ ਉਹ ਆਪਣੀ ਦਿਖਾਈ ਹੈਗੀ ਆ। ਸੋ ਪੀਟ ਹੈਗਸੈਥ ਅਜੇ ਵੀ ਕੈਪੀਟਲ ਦੇ ਉੱਤੇ ਹੀ ਨੇ ਤੇ ਉਹ ਲਗਾਤਾਰ ਕੈਪੀਟਲ ਹਿੱਲ ਦੇ ਉੱਤੇ ਵੱਖ-ਵੱਖ ਰਿਪਬਲਿਕਨ ਪਾਰਟੀ ਦੇ ਸੈਨੇਟਰਸ ਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਸਮਰਥਨ ਜਿਹੜਾ ਉਹ ਮਿਲ ਸਕੇ। ਹਾਲ ਦੀ ਘੜੀ ਅਜੇ ਪੂਰੀ ਤਰ੍ਹਾਂ ਉਹਨਾਂ ਦੇ ਕੋਲ ਸਮਰਥਨ ਹੈ ਨਹੀਂ ਵੀ ਉਹ ਸਕੱਤਰ ਜਿਹੜੇ ਉਸ ਦੇ ਵਿੱਚ ਬਣ ਸਕਣ। ਇਹ ਜਿਹੜੀ ਹੈ ਜ਼ਰੂਰ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਪੀਟ ਹੈਗਸੈਥ ਦੇ ਉੱਤੇ ਜਿਹੜੇ ਸੈਕਸ਼ੂਅਲ ਅਸੌਲਟ ਦੇ ਮਾਮਲਿਆਂ ਦੇ ਨਾਲ ਹੱਦੋਂ ਵੱਧ ਸ਼ਰਾਬ ਪੀਣ ਦਾ ਜਿਹੜਾ ਮਸਲਾ ਆ ਉਹ ਵੀ ਉਹਨਾਂ ਦੀ ਵਿਵਾਦਾਂ ਦੇ ਨਾਲ ਜਿਹੜਾ ਉਹ ਜੁੜਿਆ ਹੈਗਾ ਆ। ਵਿੱਚ ਜੇ ਤਾਂ ਬਿਲਕੁਲ ਹੀ ਇਹਨਾਂ ਦੀ ਜਿਹੜੀ ਕਹਿ ਸਕਦੇ ਹਾਂ ਵੀ ਸੈਨੇਟ ਦੀ ਅਪਰੂਵਲ ਆ ਉਹ ਪੂਰੀ ਤਰ੍ਹਾਂ ਡਾਵਾਂਡੋਲ ਹੋ ਗਈ ਸੀ, ਪਰ ਹੁਣ ਕੁਝ ਜਿਹੜੇ ਰਿਪਬਲਿਕਨਸ ਨੇ ਇਸ ਦੀ ਸਪੋਰਟ ਦੇ ਵਿੱਚ ਆ ਕੇ ਇੱਕ ਵਾਰੀ ਫਿਰ ਇਸ ਨੂੰ ਕਹਿ ਸਕਦੇ ਹਾਂ ਵੀ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਜਿਹੜਾ ਆ ਇਹ ਇੱਥੇ ਮਿਲਿਆ ਹੈਗਾ ਆ। ਸੋ ਸਪੋਰਟ ਜਿਹੜੀ ਲਗਾਤਾਰ ਉਸ ਦੇ ਵਿੱਚ ਵੱਧ ਰਹੀ ਆ। ਪੀਟ ਹੈਗਸੈਥ ਕਹਿ ਰਿਹਾ ਹੈ ਵੀ ਉਹ ਬੈਕ ਡਾਊਨ ਨਹੀਂ ਕਰਨਗੇ। ਇੱਕ ਟਾਈਮ ਦੇ ਉੱਤੇ ਇਹ ਵੀ ਚਰਚਾ ਜਿਹੜੀ ਚੱਲ ਪਈ ਸੀ ਵੀ ਜਿਹੜੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਆ ਉਹਨਾਂ ਨੂੰ ਜਿਹੜਾ ਇਸ ਦੀ ਥਾਂ ਦੇ ਉੱਤੇ ਲਾਇਆ ਜਿਹੜਾ ਉਹ ਜਾ ਸਕਦਾ ਆ। ਸੋ ਲੈਟਸ ਸੀ ਕੀ ਬਣਦਾ ਆ।
ਪਰ ਹੈਗਜ਼ੈਥ ਜਿਹੜੀ ਗੱਲਾਂ ਬਾਤਾਂ ਕਰਕੇ ਸਪੋਰਟ ਜਤਾਉਣ ਦੇ ਵਿੱਚ ਕਾਮਯਾਬ ਲਗਾਤਾਰ ਹੋ ਰਿਹਾ ਹੈਗਾ ਆ। ਜੀ, ਅਗਲੀ ਖਬਰ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ ਆ। ਨੰਬਰ 1 ਮੁੱਦਾ ਇਸ ਟਾਈਮ ਦੇ ਉੱਤੇ ਬਣਿਆ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਵੱਲੋਂ ਜੋ ਨਵਾਂ ਬਾਰਡਰ ਦਾ ਵਜ਼ਾਰ ਚੁਣਿਆ ਗਿਆ ਹੈਗਾ, ਟੌਮ ਹੋਮਨ, ਉਹਨਾਂ ਨੇ ਸਿੱਧਾ ਡੈਮੋਕ੍ਰੇਟਸ ਨੂੰ ਕਿਹਾ ਹੈ ਵੀ ਗੈਟ ਦਾ ਹੈਲ ਆਊਟ ਆਫ ਦਾ ਵੇ ਔਨ ਇਮੀਗ੍ਰੇਸ਼ਨ। ਕਹਿੰਦੇ ਵੀ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਅਸੀਂ ਜੋ ਕੁਝ ਕਰਨ ਜਾ ਰਹੇ ਹਾਂ ਉਹ ਸਾਡੇ ਰਸਤੇ ਦੇ ਵਿੱਚ ਕੋਈ ਅੜਿੱਕਾ ਨਾ ਪਾਓ। ਸੋ ਟੌਮ ਹੋਮਨ ਨੇ ਵੀ ਇਹ ਗੱਲ ਕਹੀ ਸੀ ਜਿਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਬਾਅਦ ਚ ਕਿਹਾ ਵੀ ਜਿਹੜੇ ਬਾਈ ਬਰਥ ਜਿਨ੍ਹਾਂ ਦੇ ਪੇਰੈਂਟਸ ਸਿਟੀਜ਼ਨ ਨਹੀਂ ਹੈਗੇ ਉਹਨਾਂ ਨੂੰ US ਦਾ ਸਿਟੀਜ਼ਨਸ਼ਿਪ ਨਾ ਦਿੱਤੀ ਜਾਵੇ। ਪਰ ਇਹ ਲੜਾਈ ਤਾਂ ਬਹੁਤ ਲੰਮੀ ਹੋਊਗੀ। ਪਰ ਉਹ ਕਹਿੰਦੇ ਆ ਵੀ ਅਸੀਂ ਆਉਣ ਵਾਲੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਬਿਲਕੁਲ ਜ਼ਰੂਰ ਕਰਾਂਗੇ। ਤੇ ਜੇ ਕਹਿੰਦੇ ਵੀ ਸਾਨੂੰ ਇੱਕ ਨਿਆਣਾ ਕੋਈ ਸਿਟੀਜ਼ਨ ਆ, ਪੇਰੈਂਟਸ ਹੈ ਨਹੀਂ, ਤੇ ਸਾਨੂੰ ਜੇ ਸੈਪਰੇਟ ਵੀ ਕਰਨਾ ਪਿਆ ਪਰਿਵਾਰਾਂ ਨੂੰ ਤੇ ਅਸੀਂ ਉਹ ਸੈਪਰੇਟ ਕਰਾਂਗੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਵੀ ਜਿਹੜੇ ਸ਼ਹਿਰ ਜਾਂ ਜਿਹੜੀਆਂ ਸਟੇਟਾਂ ਸੈਂਚੁਰੀ ਸਟੇਟ ਜਾਂ ਸੈਂਚੁਰੀ ਸਿਟੀ ਬਣਨੀਆਂ ਚਾਹੁੰਦੀਆਂ ਆ ਉਹਨਾਂ ਨੂੰ ਅਲਟੀਮੇਟਲੀ ਸਾਨੂੰ ਜਿਹੜੀ ਸਪੋਰਟ ਕਰਨੀ ਪਊਗੀ। ਤੇ ਤਾਂ ਹੀ ਅਸੀਂ ਜਿਹੜਾ ਆ ਸਾਰਾ ਕੁਝ ਇਹ ਕਰ ਸਕਦੇ ਹੈਗੇ ਆ। ਤੇ ਹੋਮਨ ਨੇ ਇਹ ਵੀ ਕਿਹਾ ਆ ਵੀ ਸ਼ਿਕਾਗੋ ਦਾ ਜਿਹੜਾ ਗਵਰਨਰ ਆ ਉਹ ਵੀ ਇਸ ਟਾਈਮ ਪ੍ਰੋਬਲਮ ਦੇ ਵਿੱਚ ਹੈਗਾ ਇਸ ਇਸ਼ੂ ਨੂੰ ਲੈ ਕੇ। ਨਿਊਯਾਰਕ ਦੇ ਮੇਅਰ ਐਰਿਕ ਐਡਮ ਉਹਨੂੰ ਆਲਰੇਡੀ ਐਗਰੀ ਕਰ ਲਿਆ ਵੀ ਜੋ ਆਉਣ ਵਾਲਾ ਹੋਮਨ ਹੋਣਾ ਦਾ ਐਡਮਿਨਿਸਟ੍ਰੇਸ਼ਨ ਹੋਊਗਾ ਉਸ ਨੂੰ ਅਸੀਂ ਸਪੋਰਟ ਕਰਾਂਗੇ। ਕਿਉਂਕਿ ਆਪਾਂ ਨੂੰ ਪਤਾ ਆ ਵੀ ਨਿਊਯਾਰਕ, ਸ਼ਿਕਾਗੋ, ਹੋਰ ਸ਼ਹਿਰਾਂ ਦੇ ਵਿੱਚ ਹੁਣ ਇੰਨੀ ਵੱਡੀ ਗਿਣਤੀ 'ਚ ਲੋਕ ਪਹੁੰਚੇ ਆ ਤੇ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਕੋਲੈਪਸ ਕਰ ਰਿਹਾ, ਚਾਹੇ ਉਹ ਹੈਲਥ ਕੇਅਰ ਦਾ ਹੈਗਾ, ਚਾਹੇ ਸਕੂਲਾਂ ਦਾ ਹੈਗਾ, ਚਾਹੇ ਰਹਿਣ ਦੇ ਲਈ ਜਿਹੜੀ ਜਗ੍ਹਾ ਨਹੀਂ ਹੈਗੀ। ਸੋ ਇਹਦੇ ਵਿੱਚ ਹੋਮਨ ਹੋਣਾ ਨੇ ਇਹ ਕਿਹਾ ਆ ਵੀ ਜਿਹੜੇ ਇਲੀਨੋਇਸ ਦੇ ਡੈਮੋਕ੍ਰੈਟਿਕ ਲੀਡਰਸ ਹੈਗੇ ਆ ਉਹ ਸਾਡੇ ਨਾਲ ਟੇਬਲ ਤੇ ਆਏ ਆ। ਉਹਨਾਂ ਨੇ ਇਹ ਕਿਹਾ ਵੀ ਹੈਲਪ ਅਸ ਪ੍ਰੋਟੈਕਟ ਯੂ, ਤੇ ਅਸੀਂ ਉਹਨਾਂ ਦੇ ਨਾਲ ਰਲ ਕੇ ਜਿਹੜਾ ਆ ਇਸ ਇਸ਼ੂ ਦੇ ਉੱਤੇ ਕੰਮ ਕਰਾਂਗੇ। ਸੋ ਜਿਸ ਹਿਸਾਬ ਦੇ ਨਾਲ ਖਬਰਾਂ ਆ ਰਹੀਆਂ ਲੱਗਦਾ ਹੈ ਵੀ 20 ਤਰੀਕ ਨੂੰ ਸਭ ਤੋਂ ਪਹਿਲਾਂ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਟਰੰਪ ਉਹਨਾਂ ਦਾ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੀ ਹੋਊਗਾ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਹਨਾਂ ਨੇ ਕਲੀਅਰ ਕੀਤਾ ਵੀ ਉਸ ਦੇ ਵਿੱਚ ਬਾਰਡਰ ਨੂੰ ਸੀਲ ਕਰਨਾ ਉਹ ਹੋਊਗਾ ਤੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਰੋਕ ਲਾਉਣ ਦੇ ਵਿੱਚ ਉਹਨਾਂ ਦੇ ਪਹਿਲੇ ਐਗਜ਼ੈਕਟਿਵ ਆਰਡਰਸ ਦੇ ਵਿੱਚੋਂ ਹੋਊਗੇ। ਚੰਗੀ ਮੋਟੀ ਜਿਹੜੀ ਕਹਿੰਦੇ ਵੀ ਥੱਦੀ ਜਿਹੜੀ ਐਗਜ਼ੈਕਟਿਵ ਆਰਡਰਸ ਦੀ ਪਹਿਲੇ ਦੇਣ ਦੇ ਲਈ ਉਹ ਲਗਾਤਾਰ ਬਣ ਰਹੀ ਆ, ਚਾਹੇ ਉਹ ਇਕਨੋਮੀ ਦੇ ਨਾਲ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ, ਤੇ ਚਾਹੇ ਉਹ ਸਟੀਲ ਪਲਾਂਟ ਵਾਲੀ ਗੱਲ ਆਪਾਂ ਜਿਹੜੀ ਉਹ ਸ਼ੇਅਰ ਕੀਤੀ ਸੀ, ਤੇ ਚਾਹੇ ਇਹ ਇਮੀਗ੍ਰੇਸ਼ਨ ਦਾ ਇਸ ਦੇ ਵਿੱਚ ਆ। ਸੋ ਸ਼ਿਕਾਗੋ ਵਾਲਿਆਂ ਨੂੰ ਤਾਂ ਉਹਨਾਂ ਨੇ ਡਾਇਰੈਕਟ ਹੀ ਕਿਹਾ ਵੀ ਤੁਸੀਂ ਭਾਈ ਟਰਬਲ 'ਚ ਆ, ਤੁਹਾਡਾ ਮੇਅਰ ਵੀ ਨਹੀਂ ਚੰਗਾ ਤੇ ਤੁਹਾਡਾ ਗਵਰਨਰ ਵੀ ਨਹੀਂ ਚੰਗਾ। ਉਹ ਤਾਂ ਹੁਣ ਉਹ ਕਈ ਵਾਰੀ ਇਦਾਂ ਦੇ ਸ਼ਬਦ ਬੋਲਦੇ ਆ ਵੀ ਹੁਣ ਤੁਹਾਨੂੰ ਇੱਥੇ ਬੋਲ ਕੇ ਜਿਹੜਾ ਉਹ ਦੱਸਿਆ ਵੀ ਜਿਹੜਾ ਉਹ ਨਹੀਂ ਜਾ ਸਕਦਾ। ਸੋ ਟੌਮ ਹੋਮਨ ਬਾਰਡਰ ਜ਼ਾਰ ਜਿਹੜੇ ਉਹ ਨਿਯੁਕਤ ਕੀਤੇ ਗਏ ਆ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਦੁਆਰਾ। CBP ਦੇ ਵਿੱਚ ਲੰਮਾ ਸਮਾਂ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਆ। January 21st, you are going to look for a lot of ICE agents in your city looking for criminals and gang members. ਹੋਮਨ ਨੇ ਜਿਹੜਾ ਉਹ ਦੱਸਿਆ, ਕਹਿੰਦਾ ਕਾਊਂਟ ਔਨ ਇਟ, ਇਟ ਵਿਲ ਹੈਪਨ। ਵੀ 21 ਜਨਵਰੀ ਨੂੰ ਤੁਹਾਡੇ ਸ਼ਹਿਰਾਂ ਦੇ ਵਿੱਚ ਆਈਸ ਦੇ ਏਜੰਟ ਤੁਹਾਨੂੰ ਦਿਖਣਗੇ ਜਿਹੜੇ ਕਿ ਕ੍ਰਿਮੀਨਲ ਤੇ ਗੈਂਗ ਮੈਂਬਰਸ ਨੂੰ ਫੜਨ ਦੇ ਲਈ ਆਉਣਗੇ, ਤੇ ਕਹਿੰਦੇ ਵਿਸ਼ਵਾਸ ਰੱਖਿਓ ਇਹ ਹੋਣਾ ਹੀ ਹੋਣਾ ਆ। ਸੋ ਇਹ ਜਿਹੜੇ ਮੇਅਰ ਆ ਉਹਨਾਂ ਨੇ ਅਜੇ ਇਸ ਦੇ ਉੱਤੇ ਕੋਈ ਸਟੇਟਮੈਂਟ ਜਿਹੜੀ ਉਹ ਨਹੀਂ ਦਿੱਤੀ ਹੈਗੀ ਆ। ਸੋ ਜਿਹੜੇ ਮਾਸ ਡੈਪੂਟੇਸ਼ਨਸ ਦੇ ਪ੍ਰਪੋਜ਼ਡ ਪਲਾਨਸ ਇਹਨਾਂ ਦੇ ਜਿਹੜੇ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਆ, ਉਸ ਦੇ ਉੱਤੇ ਜਿਹੜੇ US ਦੀ ਰਿਪਰੈਜ਼ੈਂਟੇਟਿਵ ਡੈਲੀਆ ਰੈਮਿਰੇਜ਼ ਇਲੀਨੋਇਸ ਤੋਂ ਜਿਹੜੇ ਹੈਗੇ ਨੇ ਉਸੇ ਹੀ ਸੂਬੇ ਤੋਂ, ਉਹਨਾਂ ਨੇ ਕਿਹਾ ਵੀ ਜਿਸ ਤਰੀਕੇ ਦੀ ਇਹ ਫੀਅਰ ਮੌਂਗਰਿੰਗ ਕਰ ਰਹੇ ਨੇ ਇਦਾਂ ਦੀ ਪਹਿਲੋਂ ਜਿਹੜੀ ਉਹ ਨਹੀਂ ਜਿਹੜੀ ਉਹ ਦੇਖੀ ਗਈ। ਕਹਿੰਦੇ ਵੀ ਮੈਂ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਜੋ ਦੇਖਿਆ ਆ ਉਹ ਜੋ ਇਹਨਾਂ ਨੇ ਹੁਣ ਡਰ ਪੈਦਾ ਕੀਤਾ ਇਦਾਂ ਦੀ ਚੀਜ਼ ਆਪਾਂ ਦੇਖੀ ਹੋਈ ਜਿਹੜੀ ਉਹ ਨਹੀਂ ਸੀ। ਸੋ ਸੈਂਚੁਰੀ ਸਿਟੀਜ਼ ਨੂੰ ਖਾਸ ਤੌਰ ਦੇ ਉੱਤੇ ਜਿਹੜਾ ਟਾਰਗੇਟ ਆ ਟੌਮ ਹੋਮਨ ਜਿਹੜੇ ਉਹ ਕਰਨ ਜਾ ਰਹੇ ਆ। ਉਹਨਾਂ ਨੇ ਕਲੀਅਰਲੀ ਜਿਹੜਾ ਉਹ ਕਹਿ ਦਿੱਤਾ ਆ ਵੀ ਤੁਹਾਨੂੰ ਤੁਹਾਡੇ ਸ਼ਹਿਰਾਂ ਦੇ ਵਿੱਚ ਆਈਸ ਦੇ ਜਿਹੜੇ ਏਜੰਟਸ ਆ ਉਹ ਦਿਖਣਗੇ। ਇੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੀ ਚਿੰਤਾ ਆ ਬਹੁਤ ਸਾਰੇ ਇੰਪਲੋਇਰਸ ਨੂੰ ਵੀ ਬਣੀ ਆ,
ਬਹੁਤ ਸਾਰੇ EMPLOYERS ਅਜਿਹੇ ਕਾਮਿਆਂ ਨੂੰ ਵੀ ਰੱਖਦੇ ਆ ਜਿਹੜੇ ਕਿ ਜਿਨ੍ਹਾਂ ਦੇ ਕੋਲ ਪੂਰੀ ਤਰ੍ਹਾਂ ਪੇਪਰ ਨਹੀਂ ਹੁੰਦੇ ਹੈਗੇ। ਹੁਣ ਉਹਨਾਂ ਨੂੰ ਇਹ ਡਰ ਲੱਗਾ ਵੀ ਕਿਉਂਕਿ ਬਾਰਡਰਜ਼ਾਰ ਵਾਲਿਆਂ ਨੇ ਤਾਂ ਇਹ ਵੀ ਟੌਮ ਹੋਮਨ ਹੁਣਾਂ ਨੇ ਕਿਹਾ ਆ ਵੀ ਵਰਕ ਸਾਈਟ ਦੇ ਉੱਤੇ ਛਾਪੇ ਜਿਹੜੇ ਉਹ ਮਾਰਾਂਗੇ। ਸੋ ਬਹੁਤ ਵੱਡੀ ਜਿਹੜੀ ਤਬਦੀਲੀ ਤੜਥੱਲੀ ਜਿਹੜੀ ਉਹ ਮਚਣ ਵਾਲੀ ਹੈ। ਜਿਨ੍ਹਾਂ ਲੋਕਾਂ ਦੇ ਕੋਲ ਪੇਪਰ ਨਹੀਂ ਆ, ਇਹ ਵੀ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਨਵਰੀ ਤੋਂ ਬਾਅਦ ਚ ਉਹ ਜੋ ਵਿਚਾਰੇ ਜਿੱਥੇ ਜੌਬਸ ਕਰਦੇ ਸੀ ਉਹਨਾਂ ਨੂੰ ਜੌਬਾਂ ਵੀ ਜਿਹੜੀਆਂ ਉਹ ਨਾ ਰਹਿਣ, ਕਿਉਂਕਿ ਡਰ ਹੀ ਜਿਹੜਾ ਇਹਨਾਂ ਨੇ ਇਸ ਤਰੀਕੇ ਦਾ ਮਾਹੌਲ ਜਿਹੜਾ ਉਹ ਪੈਦਾ ਕਰ ਦਿੱਤਾ ਆ। ਆਲਦੋ ਇੱਥੇ ਇਹ ਕਲੀਅਰ ਕਰਨਾ ਬਣਦਾ ਆ ਵੀ ਭਾਈ ਜਿਨ੍ਹਾਂ ਦੇ ਕੇਸ ਚੱਲ ਰਹੇ ਆ, ਜਿਨ੍ਹਾਂ ਦੇ ਕੇਸ ਅਦਾਲਤ ਦੇ ਵਿੱਚ ਆ, ਉਹਨਾਂ ਨੂੰ ਅਦਾਲਤ ਹੀ ਇੱਥੇ ਰਹਿਣ ਨੂੰ ਜਾਂ ਬਾਹਰ ਕੱਢਣ ਨੂੰ ਜਿਹੜੀ ਉਹ ਕਰ ਸਕਦੀ ਆ। ਹਾਂ, ਜੇ ਤੁਹਾਡੇ ਪੇਪਰਾਂ ਤੋਂ ਬਗੈਰ ਤੁਹਾਡਾ ਕਿਸੇ ਪਾਸੇ ਕੇਸ ਨਹੀਂ ਲੱਗਾ, ਤੁਹਾਡੇ ਕੋਲ ਪੇਪਰ ਵੀ ਨਹੀਂ ਹੈਗੇ, ਤੁਸੀਂ ਇਹਨਾਂ ਦੇ ਹੱਥੇ ਚੜ੍ਹਦੇ ਆ, ਤਾਂ ਫਿਰ ਇਹ ਤੁਹਾਨੂੰ ਜਹਾਜ਼ ਤੇ ਕਹਿੰਦੇ ਵੀ ਜ਼ਰੂਰ ਚੜਾ ਸਕਦੇ ਆ। ਇਹ ਵੀ ਆਪਾਂ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਇਹਨਾਂ ਦੇ ਜਿਹੜੇ ਪਹਿਲੇ ਕਾਰਜਕਾਲ ਟਰੰਪ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹ ਦੇਖਿਆ ਸੀ। ਬਹੁਤ ਵਾਰੀ ਇਹਨਾਂ ਨੇ ਉਹਨਾਂ ਲੋਕਾਂ ਨੂੰ ਵੀ ਡਿਪੋਰਟ ਕਰ ਦਿੱਤਾ ਸੀ ਜਿਨ੍ਹਾਂ ਦੇ ਪੇਪਰ ਵੀ ਸੀਗੇ। ਸੁਣਦੇ ਥੋੜੀ ਆ ਫਿਰ ਇਹ ਕਿਸੇ ਦੀ, ਜਦੋਂ ਉਸ ਤਰੀਕੇ ਦੀ ਜਦੋਂ ਛਾਪੇਮਾਰੀ ਜਿਹੜੀ ਆ ਉਹ ਹੋਣ ਲੱਗਦੀ ਆ। ਸੋ ਇਹ ਡਰ ਦਾ ਮਾਹੌਲ ਡੈਫੀਨੇਟਲੀ ਜਿਹੜਾ ਉਹ ਹੋਇਆ ਆ। ਪਰ ਇਸ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ, ਹਰ ਇੱਕ ਨੂੰ ਆਪਣੇ ਰਾਈਟਸ ਦਾ ਪਤਾ ਹੋਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਇਹ ਇੱਥੇ ਕਲੀਅਰ ਆ ਵੀ ਹਰ ਇੱਕ ਨੂੰ ਆਪੋ ਆਪਣੇ ਜਿਹੜੇ ਪੇਪਰ ਵਰਕ ਆ ਉਹ ਤੁਸੀਂ ਆਪਣੇ ਕੋਲ ਜਿਹੜਾ ਉਹ ਰੱਖੋ, ਰਾਦਰ ਦੈਨ ਵੀ ਉਹਨਾਂ ਦੇ ਨਾਲ ਤੁਸੀਂ ਉਲਝਦੇ ਫਿਰੋ ਮੇਰੇ ਕੋਲ ਹੈਗਾ ਆ ਮੇਰੇ ਕੋਲ ਨਹੀਂ ਹੈਗਾ ਆ। ਉਹ ਤੁਹਾਡੇ ਕੋਲ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ। ਸੋ ਕੀ ਰਾਈਟਸ ਨੇ ਤੁਹਾਡੇ, ਕਿੱਦਾਂ ਹੈਗਾ ਆ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮਸ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜਾ ਉਹ ਜ਼ਰੂਰ ਕਰਾਂਗੇ, ਕਿਉਂਕਿ ਡਰ ਦੇ ਮਾਹੌਲ ਨੂੰ ਲੈ ਕੇ ਹੀ, ਇਸ ਡਰ ਦੇ ਮਾਹੌਲ ਦਾ ਹੀ ਜਿਹੜਾ ਫਾਇਦਾ ਆ ਇਸ ਅਗਲੇ ਪ੍ਰਸ਼ਾਸਨ ਨੇ ਜਿਹੜਾ ਉਹ ਡੈਫੀਨੇਟਲੀ ਜਿਹੜਾ ਉਹ ਚੱਕਣਾ ਆ। ਤੇ EMPLOYEES ਦੇ ਵਿੱਚ ਵੀ ਜਿਹੜਾ ਇਸ ਟਾਈਮ ਖਾਸਾ ਜਿਹੜੀ ਚਰਚਾ ਦਾ ਵਿਸ਼ਾ ਜਿਹੜਾ ਹਰਜੋਤ ਸਿੰਘ ਜੀ ਬਣਿਆ ਪਿਆ ਆ। ਜਿੱਦਾਂ ਸ਼ਰੇਆਮ ਕਹਿ ਰਹੇ ਆ ਵੀ ਤੁਹਾਡੇ ਸ਼ਹਿਰਾਂ 'ਚ ਆਈਸ ਦੇ ਏਜੰਟਸ 21 ਜਨਵਰੀ ਤੋਂ ਤੁਹਾਨੂੰ ਦਿਖਣੇ ਸ਼ੁਰੂ ਹੋ ਜਾਣਗੇ। ਪ੍ਰੈਜ਼ੀਡੈਂਟ ਟਰੰਪ ਹੁਣੀ ਕੇਸੀ ਕ੍ਰੋਸਬੀ ਨੂੰ ਰਿਪਬਲਿਕਨ ਨੈਸ਼ਨਲ ਕਮੇਟੀ ਦੇ ਕੋ-ਚੇਅਰ ਬੈਕ ਕਰ ਰਹੇ ਹੈਗੇ ਆ। ਤੁਹਾਨੂੰ ਯਾਦ ਹੋਊਗਾ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਡਾਟਰ ਇਨ ਲਾ ਲਾਰਾ ਟਰੰਪ, ਉਹ ਪਹਿਲਾਂ ਕੋ-ਚੇਅਰ ਸੀ ਰਿਪਬਲਿਕਨ ਨੈਸ਼ਨਲ ਕਮੇਟੀ ਦੀ। ਪਿਛਲੇ ਦਿਨਾਂ ਦੇ ਵਿੱਚ ਉਸਨੇ ਜਿਹੜਾ ਆ ਇਸ ਪੋਜੀਸ਼ਨ ਤੋਂ ਅਸਤੀਫਾ ਦੇ ਦਿੱਤਾ ਆ ਤੇ ਉਹ ਜੋ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਓ ਆ, ਉਹਨਾਂ ਦੀ ਪਲੇਸ ਦੇ ਉੱਤੇ ਐਜ਼ ਏ ਸੈਨੇਟਰ ਉਹਨਾਂ ਦਾ ਨਾਮ ਆ ਰਿਹਾ ਹੈਗਾ ਆ। ਸੋ ਕਾਫੀ ਕੁਝ RNC ਦੇ ਵਿੱਚ ਵੀ ਚੇਂਜ ਹੋ ਰਿਹਾ ਹੈ ਜੀ। ਆਪਾਂ ਇੱਥੇ ਇੱਕ ਹੁਣ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਖਬਰਾਂ ਦਾ ਸਿਲਸਿਲਾ ਇਦਾਂ ਹੀ ਜਿਹੜਾ ਉਹ ਜਾਰੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਇੰਡੀਆ ਤੋਂ ਜਿਹੜੀ ਆ ਰਹੀ ਆ, ਇੰਡੀਆ ਨੂੰ ਇੱਕ ਟਾਈਮ ਦੇ ਉੱਤੇ ਫਾਸਟੈਸਟ ਗਰੋਇੰਗ ਇਕਨੋਮੀ ਕਿਹਾ ਜਾ ਰਿਹਾ ਸੀ, ਪਰ BBC ਅੱਜ ਰਿਪੋਰਟ ਕਰ ਰਹੀ ਆ ਵੀ ਇਹ ਜਿਹੜੀ ਹਾਈਪ ਬਣਾਇਆ ਗਿਆ ਸੀ ਇਹ ਲੂਜ਼ ਹੁੰਦਾ ਦਿਖ ਰਿਹਾ ਹੈਗਾ। GDP ਨੰਬਰ ਜਿਹੜੇ ਨਵੇਂ ਆਏ ਹੈਗੇ ਆ ਜੁਲਾਈ ਤੋਂ ਲੈ ਕੇ ਸਤੰਬਰ ਦੇ ਵਿੱਚ ਇੰਡੀਆ ਦੇ ਇਕਨੋਮੀ ਦੇ, ਉਹ 5.4% ਤੇ GDP ਆਈ ਆ, ਜਦ ਕਿ ਰਿਜ਼ਰਵ ਬੈਂਕ ਆਫ ਇੰਡੀਆ 7% ਤੇ ਫੋਰਕਾਸਟ ਕਰਦਾ ਸੀਗਾ। ਇਸੇ ਤਰ੍ਹਾਂ ਹੁਣ ਇਹ ਖਬਰ ਆ ਰਹੀ ਆ ਵੀ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਇੰਡੀਆ ਨੂੰ ਵਿਜ਼ਿਟ ਕਰਨ ਜਾ ਸਕਦਾ ਹੈਗਾ, ਤਾਂ ਕਿ ਜੋ ਗਲੋਬਲੀ ਸਾਰਾ ਕੁਝ ਦੁਨੀਆ ਤੇ ਵਾਪਰ ਰਿਹਾ ਹੈਗਾ, ਸੀਰੀਆ ਨੂੰ ਲੈ ਕੇ, ਯੂਕਰੇਨ ਨੂੰ ਲੈ ਕੇ ਜਾਂ ਮਿਡਲ ਈਸਟ ਨੂੰ, ਜਿਹੜੇ ਵਲਾਡੀਮੀਰ ਪੁਟਿਨ ਹੈਗੇ ਆ ਉਹ ਕੋਸ਼ਿਸ਼ਾਂ ਕਰ ਰਹੇ ਆ ਵੀ ਕਿਸ ਤਰ੍ਹਾਂ ਗਲੋਬਲ ਪਾਵਰ ਨੂੰ ਰੀਬੈਲੈਂਸ ਕੀਤਾ ਜਾਵੇ। ਸੋ ਵਲਾਡੀਮੀਰ ਪੁਟਿਨ ਰਸ਼ੀਆ, ਚਾਈਨਾ ਤੇ ਇੰਡੀਆ ਦੇ ਅਲਾਈਅੰਸ ਨੂੰ ਇੱਕ ਵੱਡੀ ਤਾਕਤ ਸਮਝਦਾ ਆ, ਨਾਟੋ ਐਕਸਪੈਂਸ਼ਨ ਤੇ ਨਿਊ ਲਿਬਰਲ ਕੈਪੀਟਲਿਜ਼ਮ ਦੇ ਅਗੇਂਸਟ। ਸੋ ਇਸ 2021 ਦੇ ਵਿੱਚ ਪੁਟਿਨ ਨੇ ਵਿਜ਼ਿਟ ਕੀਤਾ ਸੀ ਦਿੱਲੀ ਦੇ ਵਿੱਚ, ਤੇ ਹੁਣ ਇੱਕ ਆਉਣ ਵਾਲੀ 23rd ਐਨੂਅਲ ਬਾਇਲੇਟਰਲ ਸਮਿਟ ਹੋਣੀ ਆ, ਉਹਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਪੁਟਿਨ ਨੂੰ ਉੱਥੇ ਸੱਦਿਆ ਹੈਗਾ, ਜਿਹਦੇ ਵਿੱਚ ਇਹ ਬ੍ਰਿਕ ਦੀ ਸਮਿਟ ਜਦੋਂ ਹੋਈ ਸੀ ਅਕਤੂਬਰ ਮਹੀਨੇ ਦੀ, ਉਹ ਤੋਂ ਬਾਅਦ ਇਹ ਮੀਟਿੰਗ ਹੋਣ ਜਾ ਰਹੀ ਹੈਗੀ ਆ। ਇੱਕ ਪਾਸੇ ਟਰੰਪ ਉਹਨਾਂ ਨੇ ਵੀ ਪੂਰੀ ਧਮਕੀ ਦਿੱਤੀ ਆ ਵੀ ਭਾਈ ਬ੍ਰਿਕਸ ਦੇ ਮਾਮਲੇ 'ਚ ਜੇ ਤੁਸੀਂ ਡਾਲਰ ਨੂੰ ਛੱਡ ਰਹੇ ਆ ਤੇ ਫਿਰ ਤੁਹਾਡੇ ਤੇ 100% ਜਿਹੜਾ ਟੈਰਿਫ ਲੱਗ। ਸੋ ਇਹ ਜਿਹੜੀ ਮੀਟਿੰਗ ਆ, ਦੇਖਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਜਿਹੜਾ ਚਾਰਜ ਲੈਣਾ ਜਦੋਂ ਉਹਨਾਂ ਨੇ 20 ਤਰੀਕ ਨੂੰ ਜਨਵਰੀ ਨੂੰ, ਉਸ ਤੋਂ ਪਹਿਲਾਂ ਹੋਊਗੀ ਜਾਂ ਉਸ ਤੋਂ ਬਾਅਦ ਹੋਊਗੀ, ਪਰ ਇੱਕ ਵੱਡੀ ਜਿਹੜੀ ਕਸੂਤੀ ਸਥਿਤੀ ਦੇ ਵਿੱਚ ਇੰਡੀਆ ਜ਼ਰੂਰ ਫਸਿਆ ਆ ਵੀ ਹੁਣ ਰਸ਼ੀਆ ਦੇ ਨਾਲ ਰਹਿਣਾ ਆ ਜਾਂ ਅਮਰੀਕਾ ਦੇ ਨਾਲ ਰਹਿਣਾ ਆ ਜਾਂ ਵਿੱਚ ਵਿਚਾਲੇ ਚੱਲੂਗੇ, ਤੇ ਫਿਰ ਟਰੰਪ ਹੁਣਾਂ ਦਾ ਜਿਹੜਾ ਸਟਾਂਸ ਆ ਉਹ ਇਸ ਮਾਮਲੇ ਤੇ ਕੀ ਰਹੂਗਾ। ਜੀ ਤੇ ਹਰਜੋਤ ਸਿੰਘ ਜੀ, ਕੱਲ ਇੱਕ ਹੋਰ ਜਿਹੜੀ ਗਲੋਬਲ ਮੇਲ ਨੇ ਜਿਹੜੀ ਖਬਰ ਦਿੱਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੰਡੀਆ ਵਾਲੇ ਜਿਹੜੇ ਆ ਵੀਜ਼ਾ ਨੂੰ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਉਹ ਵਰਤ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਇੱਕ ਹਿਸਾਬ ਦੇ ਨਾਲ ਉਹ ਸੇਮ ਹੀ ਆ, ਜਿਸ ਤਰੀਕੇ ਦੇ ਨਾਲ ਜਿਹੜੀ ਇਹ ਗਲੋਬਲ ਮੇਲ ਨੇ ਹੁਣ ਜਿਹੜੀ ਇਹ ਚੀਜ਼ ਪੇਸ਼ ਕੀਤੀ ਆ ਵੀ ਇੰਡੀਆ ਵਾਲੇ ਵੀਜ਼ੇ ਨੂੰ ਹਥਿਆਰ ਦੇ ਰੂਪ ਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਵਰਤ ਰਹੇ ਹੈਗੇ ਆ। ਸੋ ਇਹ ਬੜੀ ਅਚੰਭੇ ਵਾਲੀ ਗੱਲ ਵੀ ਨਹੀਂ ਆ ਕਈਆਂ ਦੇ ਲਈ। ਇਹ ਚਿਰ ਤੋਂ ਹੀ ਇਹ ਸਾਰੀ ਚੀਜ਼ ਹੋ ਰਿਹਾ ਸੀਗਾ ਵੀ ਵੀਜ਼ੇ ਨੂੰ ਐਜ਼ ਏ ਹਥਿਆਰ ਦੇ ਰੂਪ ਦੇ ਵਿੱਚ ਲੋਕਾਂ ਨੂੰ ਡਰਾਉਣ ਦੇ ਲਈ, ਧਮਕਾਉਣ ਦੇ ਲਈ, ਜਾਂ ਕਹਿ ਲਓ ਵੀ ਆਪਣੀ ਗੱਲ ਮਨਵਾਉਣ ਦੇ ਲਈ ਜਿਹੜਾ ਉਹ ਵਰਤਿਆ ਜਾ ਰਿਹਾ ਹੈਗਾ ਆ। ਸੋ ਇਹ ਗਲੋਬ ਐਂਡ ਮੇਲ ਦੀ ਜਿਹੜੀ ਰਿਪੋਰਟ ਆ ਇਸ ਦਾ ਜਿਹੜਾ ਉਹ ਖੁਲਾਸਾ ਕਰ ਰਹੀ ਹੈਗੀ ਆ। ਜੀ ਬਿਲਕੁਲ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਸ਼ਹਿਰ ਸਾਡੇ ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ ਨੰਬਰ 1 ਸ਼ਹਿਰ ਆਇਆ ਮੈਨੂਫੈਕਚਰਿੰਗ ਜੌਬਸ ਦੇ ਵਿੱਚ। ਇੱਕ ਟਾਈਮ ਦੇ ਉੱਤੇ ਬੇ ਏਰੀਏ ਦੇ ਵਿੱਚ ਬਹੁਤ ਹੀ ਜ਼ਿਆਦਾ ਜੌਬਸ ਹੁੰਦੀਆਂ ਸੀਗੀਆਂ ਮੈਨੂਫੈਕਚਰਿੰਗ ਦੀਆਂ। ਫਿਰ ਜਦੋਂ ਪ੍ਰੈਜ਼ੀਡੈਂਟ ਓਬਾਮਾ ਹੁਣੀ ਆਏ ਉਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਜੌਬਸ ਚਾਈਨਾ ਨੂੰ ਟਰਾਂਸਫਰ ਹੋ ਗਈਆਂ। ਹੁਣ ਇਹ ਖਬਰ ਆ ਰਹੀ ਆ ਵੀ ਜੋ ਇਹ ਸੈਨੋਜ਼ੇ ਸਪੌਟਲਾਈਟ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਛਾਪੀ ਆ, ਸਿਲੀਕਨ ਵੈਲੀ ਜਿੱਥੇ ਸਭ ਤੋਂ ਜ਼ਿਆਦਾ ਇਨੋਵੇਸ਼ਨ ਹੁੰਦੀ ਆ ਅੱਜ ਕੱਲ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਐਂਟਰਪ੍ਰੀਨਿਓਰਸ਼ਿਪ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਕੰਮ ਸੈਨੋਜ਼ੇ ਦੇ ਵਿੱਚ ਹੋ ਰਿਹਾ ਆ। ਇੱਕ ਜੋ ਨਵੀਂ ਸਟੱਡੀ ਇੱਕ ਕੰਪਨੀ AVM ਕਰਕੇ ਆ ਉਹਨਾਂ ਨੇ ਜੋ ਦਿੱਤੀ ਹੈਗੀ ਆ, ਉਹਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਮੈਨੂਫੈਕਚਰਿੰਗ ਦੀਆਂ ਜੌਬਸ ਹੈਗੀਆਂ ਆ ਉਹ ਸੈਨੋਜ਼ੇ ਦੇ ਵਿੱਚ ਆਈਆਂ ਹੈਗੀਆਂ। US ਸੈਂਸਸ ਬਿਊਰੋ ਤੇ US ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਡਾਟਾ ਵੀ ਪਬਲਿਸ਼ ਹੋਇਆ ਮੈਨੂਫੈਕਚਰਿੰਗ ਗਰੋਥ ਦੇ ਵਿੱਚ। ਉਹਦੇ ਵਿੱਚ ਸੈਨੋਜ਼ੇ ਨੂੰ 100 ਪੁਆਇੰਟ ਮਿਲੇ ਹੈਗੇ ਆ।
ਤਲਸਾ ਓਕਲਾਹੋਮਾ ਨੂੰ 93.61, ਲਾਸ ਐਂਜਲਸ ਨੂੰ 93.19, ਹੂਸਟਨ ਟੈਕਸਸ ਨੂੰ 91.7 ਤੇ ਇੰਡੀਅਨੈਪੋਲਿਸ ਇੰਡੀਆਨਾ ਨੂੰ 89.1। ਹਾਲਾਂਕਿ ਆਪਾਂ ਖਬਰਾਂ ਸੁਣਦੇ ਰਹਿੰਦੇ ਆ ਵੀ ਬਹੁਤ ਜ਼ਿਆਦਾ ਜਿਹੜੀਆਂ ਕੰਪਨੀਆਂ ਧੜਾਧੜ ਟੈਕਸਸ ਨੂੰ ਮੂਵ ਹੋ ਰਹੀਆਂ ਆ। ਹੁਣ ਤੁਸੀਂ ਦੇਖੋ ਵੀ ਜਿਹੜਾ ਨਵਾਂ ਸਰਵੇ ਆ ਉਹਦੇ ਮੁਤਾਬਕ ਸੈਨੋਜ਼ੇ ਦੇ ਵਿੱਚ ਜਿਹੜੀਆਂ ਮੈਨੂਫੈਕਚਰਿੰਗ ਜੌਬਸ ਹੈਗੀਆਂ 77,000 ਦੇ ਕਰੀਬ ਹੈਗੀਆਂ, ਜੋ ਕਿ 18% ਓਵਰਆਲ ਵਰਕਫੋਰਸ ਦਾ ਬਣਦਾ ਹੈਗਾ। ਐਵਰੇਜ ਸੈਲਰੀ ਮੈਨੂਫੈਕਚਰਿੰਗ ਜੌਬਸ ਦੀ ਸੈਨੋਜ਼ੇ 79,300 ਦੇ ਕਰੀਬ ਹੈਗੀ ਆ। ਪਰ ਇਹ ਵੀ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਬੇ ਏਰੀਆ ਆ ਬਹੁਤ ਜ਼ਿਆਦਾ ਮਹਿੰਗਾ ਹੈਗਾ। ਜੇ ਫ੍ਰਿਜ਼ਨੋ ਦੇ ਵਿੱਚ ਆਮ ਘਰ ਤੁਸੀਂ 4 ਲੱਖ ਦਾ ਵਧੀਆ ਲੈ ਸਕਦੇ ਆ, ਤੇ ਫ੍ਰਿਜ਼ਨੋ ਦੇ ਵਿੱਚ 1.5 ਮਿਲੀਅਨ ਤੋਂ ਥੱਲੇ, ਸੌਰੀ ਸੈਨੋਜ਼ੇ 'ਚ 1.5 ਮਿਲੀਅਨ ਤੋਂ ਥੱਲੇ ਤੁਹਾਨੂੰ ਕੋਈ ਘਰ ਨਹੀਂ ਮਿਲਦਾ ਹੈਗਾ। ਪਰ ਇੱਕ ਟਾਈਮ ਦੇ ਉੱਤੇ ਜਿਸ ਤਰ੍ਹਾਂ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਵੀ ਨਹੀਂ ਮੈਨੂਫੈਕਚਰਿੰਗ ਜੌਬਸ ਅਮਰੀਕਾ ਤੋਂ ਬਾਹਰ ਚਲੇ ਗਈਆਂ ਆ, ਹੁਣ ਵਾਪਸ ਖਾਸ ਕਰਕੇ ਸੈਮੀ ਕੰਡਕਟਰ ਨੂੰ ਲੈ ਕੇ, ਚਿਪਸ ਨੂੰ ਲੈ ਕੇ ਉਹ ਸੈਨੋਜ਼ੇ ਦੇ ਮੇਅਰ ਮੈਟ ਮਹਾਨ ਇਹ ਕਹਿ ਰਹੇ ਹੈ ਵੀ ਮੇਡ ਇਨ ਅਮਰੀਕਾ ਹੁਣ ਜਿਹੜਾ ਆ ਇਹ ਲੁਕਸ ਲਾਈਕ ਇਨ 21st ਸੈਂਚੁਰੀ। ਸੋ ਵਾਪਸ ਆ ਰਿਹਾ ਆ। ਟਰੰਪ ਹੁਣੀ ਵੀ ਇਹੀ ਕਹਿੰਦੇ ਆ ਵੀ ਅਮਰੀਕਾ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਣੀਆਂ ਚਾਹੀਦੀਆਂ ਆ। ਤੇ ਜਦੋਂ ਬਾਹਰਲੇ ਮੁਲਕਾਂ ਦੇ ਉੱਤੇ ਟੈਰਿਫ ਲੱਗਣਾ ਹੈ ਤੇ ਨੈਚੁਰਲੀ ਫਿਰ ਮਹਿੰਗਾ ਹੋਣਾ, ਉਹਦੇ ਨਾਲੋਂ ਬੈਟਰ ਇਹੀ ਆ ਵੀ ਆਪਣੇ ਅਮਰੀਕਾ ਦੇ ਵਿੱਚ ਜਿਹੜੀਆਂ ਇਹ ਜੌਬਸ ਆ ਕ੍ਰੀਏਟ ਹੋਣ। ਇੱਕ ਮੈਨੂਫੈਕਚਰਿੰਗ ਨੂੰ ਲੈ ਕੇ ਜਿਹੜੇ ਆਪਣੇ ਲੋਕਲ US ਦੇ ਕਾਂਗਰਸਮੈਨ ਰੋ ਖੰਨਾ ਹੈਗੇ ਆ, ਉਹਨਾਂ ਨੇ ਵੀ ਇੱਕ ਬਿੱਲ ਕ੍ਰੀਏਟ ਕੀਤਾ ਸੀ 2022 ਚਿਪਸ ਐਕਟ ਕਰਕੇ, ਜਿਹਦੇ ਮੁਤਾਬਕ $52 ਬਿਲੀਅਨ ਜੋ ਸੈਮੀ ਕੰਡਕਟਰ ਗਰੋਥ ਆ ਉਹਦੇ ਲਈ ਦਿੱਤਾ ਗਿਆ ਹੈਗਾ ਨੇਸ਼ਨ ਵਾਈਡ। ਸੋ ਇਹ ਇੱਕ ਵਧੀਆ ਖਬਰ ਆਈ ਹੈਗੀ ਆ ਵੀ ਜਿਹਦੇ ਨਾਲ ਮੈਨੂਫੈਕਚਰਿੰਗ ਜੌਬਸ USA ਤੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਵੱਧ ਰਹੀਆਂ ਹੈ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਜਿਹੜੀ ਮੈਂ ਪਹਿਲੀ ਖਬਰ ਕਰ ਰਿਹਾ ਸੀ ਉਸ ਦੇ ਵਿੱਚ ਜੇ ਆਪਾਂ ਉਸ ਇਨਵੈਸਟੀਗੇਟਿਵ ਰਿਪੋਰਟ ਨੂੰ ਥੋੜਾ ਜਿਹਾ ਹੋਰ ਘੋਖ ਦੇ ਵਿੱਚ ਜਾਂਦੇ ਆ, ਸੌਰੀ ਮੈਂ ਗਲੋਬਲ ਮੇਲ ਕਹਿ ਗਿਆ, ਗਲੋਬਲ ਨਿਊਜ਼ ਦੀ ਸੀਗੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ। ਉਹਦੇ ਵਿੱਚ ਕਹਿੰਦੇ ਵੀ ਉਹਨਾਂ ਨੇ ਸਟੋਰੀ ਜਿਹੜੀ ਰਨ ਕੀਤੀ ਹੈ ਬਿਕਰਮਜੀਤ ਸਿੰਘ ਸੰਧਰ ਹੋਣਾ ਦੀ। ਕਹਿੰਦੇ ਜਦ ਉਹਨਾਂ ਨੇ ਵੀਜ਼ਾ ਐਪਲੀਕੇਸ਼ਨ ਲਾਈ ਸੀ 2016 ਦੇ ਵਿੱਚ ਵੀ ਆਪਣੇ ਬਜ਼ੁਰਗ ਜਿਹੜੇ ਆ ਉਹ ਦਾਦੇ ਨੂੰ ਮਿਲਣ ਦੇ ਲਈ ਪਰਿਵਾਰ ਦੀ ਇੱਕ ਗੈਦਰਿੰਗ ਦੇ ਵਿੱਚ ਜਾਣ ਦੇ ਲਈ, ਜਿਹੜੇ ਵੈਨਕੂਵਰ ਦੇ ਇੰਡੀਅਨ ਕਾਉਂਸਲਰ ਆ ਉਹਨਾਂ ਨੇ ਉਸ ਨੂੰ ਫਲੈਗ ਕਰ ਦਿੱਤਾ ਸੀ, ਨਾ ਕਰ ਦਿੱਤੀ ਸੀ ਵੀਜ਼ਾ ਦੇਣ ਦੇ ਲਈ, ਕਿਉਂਕਿ ਜਦ ਉਹ ਪ੍ਰਧਾਨ ਸੀਗੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਸਰੀ ਦੇ, ਉਹਨਾਂ ਨੇ ਜਿਹੜੀਆਂ ਖਾਲਿਸਤਾਨ ਦੀ ਹਮਾਇਤੀ ਜਿਹੜੀ ਗੱਲ ਕਰਦੇ ਸੀ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਇਹ ਉਹਨਾਂ ਦੇ ਲਈ ਬੜੀ ਇੱਕ ਚੰਭੇ ਵਾਲੀ ਗੱਲ ਸੀ ਵੀ ਜਿਹੜੇ ਇੰਡੀਅਨ ਅਧਿਕਾਰੀ ਕਿਸ ਤਰੀਕੇ ਦੇ ਨਾਲ ਕੈਨੇਡੀਅਨ ਵਰਕ ਆਫ ਪਲੇਸ ਦੇ ਵਿੱਚ, ਵਰਸ਼ਿਪ ਆਫ ਪਲੇਸ ਦੇ ਵਿੱਚ ਉਹ ਅੰਦਰ ਖਾਤੇ ਕਿਸ ਤਰੀਕੇ ਦੇ ਨਾਲ ਉਹ ਸੁਣ ਰਹੇ ਆ, ਉਹ ਦੇਖ ਰਹੇ ਆ, ਤੇ ਉਹ ਕੀਤੀ ਹੋਈ ਜਿਹੜੀ ਆਜ਼ਾਦੀ ਦੇ ਅੰਡਰ ਜਿਹੜੀ ਗੱਲ ਆ ਉਸ ਵਰਸ਼ਿਪ ਦੇ ਹੋਣ ਗੁਰੂ ਘਰ ਚ ਕੀਤੀ ਜਿਹੜੀ ਗੱਲ ਆ ਉਸ ਦੇ ਲਈ ਉਹਨਾਂ ਨੂੰ ਉਹ ਪਨਿਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਸੀ, ਤੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਉਹਨਾਂ ਨੂੰ ਡੱਕਿਆ ਜਿਹੜਾ ਹੋ ਜਾ ਰਿਹਾ ਸੀ। ਕਹਿੰਦਾ ਇਹੀ ਨਹੀਂ, ਫਿਰ ਉਹਨਾਂ ਦੇ ਵਿਚਾਲੇ ਜਿਹੜੀ ਵਿਚੋਲਗਰਦੀ ਕਰਦੇ ਹੋਏ ਕਈਆਂ ਨੇ ਇਹ ਕਿਹਾ ਸੰਧਰ ਹੁਣਾਂ ਨੂੰ ਵੀ ਤੁਹਾਨੂੰ ਆ ਚਿੱਠੀ ਦਿੰਨੇ ਆ ਚਿੱਠੀ ਦੇ ਉੱਤੇ ਸਾਈਨ ਕਰ ਦੋ, ਤੇ ਚਿੱਠੀ ਦੇ ਸਾਈਨ ਕਰਨ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਿਹੜਾ ਅਸੀਂ ਵੀਜ਼ਾ ਦੇ ਦੇਵਾਂਗੇ। ਕਹਿੰਦੇ ਚਿੱਠੀ ਜਦੋਂ ਉਹਨਾਂ ਨੇ ਦੇਖੀ ਤਾਂ ਉਹਦੇ ਵਿੱਚ ਸੀਗਾ ਵੀ ਖਾਲਿਸਤਾਨ ਦੇ ਉਹ ਵਿਰੋਧ ਦੇ ਵਿੱਚ ਨੇ, ਤੇ ਭਾਰਤ ਦੇ ਲਈ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇੱਜ਼ਤ ਆ, ਡੀਪ ਰਿਸਪੈਕਟ ਪ੍ਰੋਫੈਸ ਜਿਹੜੀ ਉਹ ਕਰਨ ਦੇ ਲਈ ਸਾਈਨ ਕਹਿੰਦੇ ਵੀ ਉਹਨਾਂ ਨੂੰ ਕੀਤਾ ਜਾ ਰਿਹਾ ਸੀਗਾ। ਕਹਿੰਦੇ ਵੀ ਇਹ ਜਿਹੜੇ ਇਨਸੀਡੈਂਟ ਆ ਉਹ ਇਹ ਹੁਣ ਕਾਮਨ ਹੋ ਚੁੱਕੇ ਨੇ, ਖਾਸ ਕਰਕੇ ਕੈਨੇਡਾ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਇਸ ਤਰੀਕੇ ਦੇ ਨਾਲ ਭਾਰਤ ਵਾਲੇ ਵੀਜ਼ਾ ਆਪਣੇ ਪਰਿਵਾਰ ਦੇ ਨਾਲ ਜਦੋਂ ਮਿਲਣ ਦੀ ਜਿਹੜੀ ਉਹ ਗੱਲ ਕਰਦੇ ਆ ਤਾਂ ਉਹਦੇ ਵਿੱਚ ਅੜਿੱਕਾ ਢਾ ਕੇ ਇਦਾਂ ਦੀਆਂ ਜਿਹੜੀਆਂ ਚਿੱਠੀਆਂ ਆ ਉਹਨਾਂ ਤੋਂ ਸਾਈਨ ਕਰਵਾਉਣ ਦੀ ਜਿਹੜੀ ਉਹ ਗੱਲ ਕਰਦੇ ਆ। ਜੇ ਕੈਨੇਡੀਅਨ ਨੂੰ ਕਿਸੇ ਨੂੰ ਵੀ ਕਹਿੰਦੇ ਵੀ ਇੰਡੀਆ ਦੇ ਵਿੱਚ ਪਰਿਵਾਰ ਦੇ ਲਈ, ਬਿਜ਼ਨਸ ਦੇ ਲਈ ਜਾਂ ਧਾਰਮਿਕ ਥਾਵਾਂ ਦੇ ਲਈ ਟਰੈਵਲ ਕਰਨਾ ਹੈ ਤਾਂ ਵੀਜ਼ਾ ਜਿਹੜਾ ਉਸ ਦੇ ਵਿੱਚ ਜ਼ਰੂਰੀ ਹੈਗਾ ਆ। ਤੇ ਕਹਿੰਦੇ ਵੀ ਜਿਹੜੇ ਇੰਡੀਅਨ ਅਫੀਸ਼ੀਅਲ ਦੇ ਜਿਹੜੇ ਏਜੰਟਸ ਆ ਉਹ ਵੀਜ਼ਾਜ਼ ਨੂੰ ਯੂਜ਼ ਕਰਦੇ ਹੋਏ ਕੈਨੇਡੀਅਨ ਸਿੱਖਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਆ, ਤਾਂ ਜੋ ਉਹ ਆਪਣੇ ਪ੍ਰਧਾਨ ਮੰਤਰੀ ਦਾ ਜਾਂ ਇੰਡੀਆ ਦਾ ਜਿਹੜਾ ਏਜੰਡਾ ਆ ਇਹਨਾਂ ਲੋਕਾਂ ਦੇ ਜ਼ਰੀਏ ਇਹਨਾਂ ਦੀ ਇਸ ਦੁੱਖ ਦੀ ਰੰਗ ਦੇ ਉੱਤੇ ਹੱਥ ਰੱਖ ਕੇ ਜਿਹੜਾ ਉਹ ਕਰਵਾਇਆ ਜਾ ਰਿਹਾ। ਸੋ ਚਿੱਠੀ ਜਿਹੜੀ ਆ
ਉਹ ਲਿਖਵਾ ਕੇ, ਉਹ ਸਾਈਨ ਕਰਾ ਕੇ, ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਬਲੈਕਮੇਲ ਜਿਹੜਾ ਉਹ ਕੀਤਾ ਜਾਂਦਾ ਹੈਗਾ ਆ। ਸੋ ਇਹ ਕਹਿੰਦੇ ਵੀ ਇਹ ਇਕੱਲੇ ਸੰਦਰ ਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਕੈਨੇਡੀਅਨ ਆ ਜਿਨ੍ਹਾਂ ਨੂੰ ਇਹ ਵੀਜ਼ੇ ਦੀ ਖਾਤਰ ਅਜਿਹੇ ਜਿਹੜੀਆਂ ਬਲੈਂਕਟ ਸਟੇਟਮੈਂਟ ਦੇ ਉੱਤੇ ਪ੍ਰੀ ਡਰਾਫਟਡ ਜਿਹੜੀਆਂ ਚਿੱਠੀਆਂ ਆ ਉਹਨਾਂ ਉੱਤੇ ਸਾਈਨ ਕਰਵਾਏ ਜਿਹੜੇ ਉਹ ਜਾਂਦੇ ਨੇ ਜੇ ਵੀਜ਼ਾ ਜਿਹੜਾ ਉਹ ਲੈਣਾ ਹੈ। ਸੋ ਵੀਜ਼ਾ ਮੈਨੂਪੂਲੇਸ਼ਨ ਦੇ ਵਿੱਚ ਜਿਹੜਾ ਇੰਡੀਅਨ ਕੌਂਸੂਲੇਟ ਆ ਉਹ ਇਸ ਟਾਈਮ ਇਦਾਂ ਕਰ ਰਿਹਾ ਆ। ਜਦ ਗਲੋਬਲ ਨਿਊਜ਼ ਵਾਲਿਆਂ ਨੇ ਇੰਡੀਅਨ ਕੌਂਸੂਲੇਟ ਨੂੰ ਇਸ ਦੇ ਬਾਰੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਹੈਗਾ। ਫੋਰਨ ਇੰਟਰਫੇਰੈਂਸ ਦੀ ਗੱਲ ਆਪਣੇ ਸਾਹਮਣੇ ਆ। ਇੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਗੁਰੂ ਘਰਾਂ ਦੇ ਵਿੱਚ, ਮੰਦਰਾਂ 'ਚ, ਧਾਰਮਿਕ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਇਹ ਵੀਜ਼ਾ ਕਾਉਂਸਲਰ ਸੋ ਕਾਲਡ ਇਹ ਕਰਵਾਉਂਦੇ ਆ, ਇਹਦੇ ਵਿੱਚ ਹੋਰ ਕੁਛ ਨਹੀਂ, ਇਹੀ ਕਾਰਨ ਆ। ਇੱਕ ਤਾਂ ਕਮਿਊਨਿਟੀ ਨੂੰ ਡਿਵਾਈਡ ਕਰਨਾ, ਆਪਸ ਦੇ ਵਿੱਚ ਇਹਨਾਂ ਦੀਆਂ ਲੜਾਈਆਂ ਕਰਾਉਣੀਆਂ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਇਦਾਂ ਦੀਆਂ ਚਿੱਠੀਆਂ ਦੇ ਉੱਤੇ ਸਾਈਨ ਕਰਾ ਕੇ ਵੀ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ, ਵੀਜ਼ਾ ਲੈਣ ਖਾਤਰ, ਵੀਜ਼ਾ ਦੇਣ ਖਾਤਰ ਤੁਹਾਡੇ ਤੋਂ ਹਰ ਇੱਕ ਚੀਜ਼ ਉਹ ਆਪਣੀ ਤਰੀਕੇ ਦੇ ਨਾਲ ਕਰਵਾਉਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕਰਦੇ ਆ। ਬਲਪ੍ਰੀਤ ਸਿੰਘ ਜਿਹੜੇ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਲੀਗਲ ਕਾਉਂਸਲ ਨੇ, ਉਹਨਾਂ ਨੇ ਕਿਹਾ ਵੀ ਇੰਡੀਆ ਦੇ ਲਈ ਲੋਕਾਂ ਨੂੰ ਮੈਨੂਪੂਲੇਟ ਕਰਨ ਦੇ ਲਈ ਇਹ ਜਿਹੜਾ ਵੀਜ਼ਾ ਮੈਨੂਪੂਲੇਸ਼ਨ ਆ ਇੱਕ ਬਹੁਤ ਵੱਡਾ ਹਥਿਆਰ ਆ, ਪ੍ਰਾਇਮਰੀ ਟੂਲ ਆ ਇੰਡੀਆ ਜਿਹੜਾ ਉਹ ਵਰਤਦਾ ਆ ਲੋਕਾਂ ਤੋਂ ਆਪਣੀ ਜਿਹੜੀ ਉਹ ਗੱਲ ਮਨਵਾਉਣ ਦੇ ਲਈ। ਜਿਹੜਾ ਕੋਈ ਇੰਡੀਆ ਦੇ ਉਲਟ ਵਿਚਾਰ ਰੱਖਦਾ ਆ ਉਹਨਾਂ ਦੇ ਵੀਜ਼ੇ ਜਿਹੜੇ ਉਹ ਡਿਨਾਈ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਇਸ ਤਰੀਕੇ ਦੀਆਂ ਚਿੱਠੀਆਂ ਤੇ ਸਾਈਨ ਕਰਾ ਕੇ ਫਿਰ ਵੀਜ਼ਾ ਦੇਣ ਨੂੰ ਜਿਹੜੀ ਉਹ ਹਾਂ ਕੀਤੀ ਜਾਂਦੀ ਆ। ਕਈ ਲੋਕ ਇਸ ਚੀਜ਼ ਨੂੰ ਮੰਨ ਜਾਂਦੇ ਆ, ਕਈ ਜਿਹੜੇ ਉਹ ਅੜ ਜਾਂਦੇ ਆ, ਪਰ ਬੇਸਿਕਲੀ ਜਿੱਦਾਂ ਫਰੌਤੀ ਵਾਲੀ ਗੱਲ ਹੁੰਦੀ ਹੈ ਨਾ ਹਰਜੋਤ ਸਿੰਘ ਜੀ, ਇਹ ਸੇਮ ਤਰੀਕੇ ਦੇ ਨਾਲ ਇੰਡੀਆ ਵਾਲੇ ਜਿਹੜੇ ਵੀਜ਼ੇ ਨੂੰ ਫਰੌਤੀ ਦਾ ਇੱਕ ਹਥਿਆਰ ਬਣਾ ਕੇ ਇੰਡੀਆ ਦੇ ਖਿਲਾਫ ਬੋਲਣ ਤੋਂ ਰੋਕਣ ਦੀ ਸਾਜ਼ਿਸ਼ ਅਧੀਨ ਇਸ ਤਰੀਕੇ ਦੇ ਨਾਲ ਇੰਟਰਫੇਰੈਂਸ ਜਿਹੜੀ ਉਹ ਇਸ ਟਾਈਮ ਕੀਤੀ ਜਾ ਰਹੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬੀ ਜਰਨਲਿਸਟ ਕੈਨੇਡਾ 'ਚ ਕਹਿ ਰਿਹਾ ਸੀ ਵੀ ਦੇਖੋ ਜੀ ਇੱਥੇ ਜਿਹੜੀ ਪੰਜਾਬੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਕੁਸ਼ਲ ਮਹਿਰਾ ਆ, ਨਾ ਲਾਓ ਸਿੱਧਾ ਉਸ ਦਾ ਡੰਗਰ ਦਾ ਜੀ ਹਾਂ। ਤੇ ਕਹਿੰਦਾ ਜੀ ਜਿਹੜੀ ਪੁਲਿਸ ਆ ਉਹ ਪੰਜਾਬੀ ਦੇ ਵਿੱਚ ਨੋਟਿਸ ਜਾਰੀ ਕਰਦੀ ਆ ਤੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਭਾਈ ਤੁਹਾਡੇ ਫਰੈਂਚ ਵੀ ਹੈਗੀ ਆ। ਫਿਰ ਉਹ ਕਹਿੰਦਾ ਸੀ ਵੀ ਅਮਰੀਕਾ 'ਚ ਇਦਾਂ ਹੋ ਸਕਦਾ, ਅਮਰੀਕਾ 'ਚ ਬਹੁਤ ਸਾਰੇ ਜੇ ਸਰੋਤਿਆਂ ਨੂੰ ਨਹੀਂ ਪਤਾ, ਖਾਸ ਕਰਕੇ ਜਿਹੜੇ ਕੈਨੇਡੀਅਨ ਵੀ ਸੁਣਦੇ ਆ, ਕੈਲੀਫੋਰਨੀਆ ਦੇ ਵਿੱਚ 20 ਤੋਂ ਵੱਧ ਭਾਸ਼ਾਵਾਂ 'ਚ ਡਿਪਾਰਟਮੈਂਟ ਆਫ ਮੋਟਰ ਵਹੀਕਲ ਦੀਆਂ, ਇੰਸ਼ੋਰੈਂਸ ਕੰਪਨੀ ਦੀਆਂ, ਹੋਰ ਬਹੁਤ ਸਾਰੇ ਜਿਹੜੇ ਆਰਗੇਨਾਈਜੇਸ਼ਨਸ ਆ ਉਹਨਾਂ ਦੇ ਲੈਟਰ ਪੰਜਾਬੀ ਲੈਂਗੁਏਜ 'ਚ ਕੋਈ ਕੱਲੇ ਛਾਪਦੇ ਨਹੀਂ ਹਰਜੋਤ ਸਿੰਘ ਜੀ, ਟ੍ਰਾਂਸਲੇਸ਼ਨ ਸਰਵਿਸਾਂ ਦਿੰਦੇ ਆ। ਉਹ ਮਲਟੀ ਲੈਂਗੁਏਜ ਬੰਦਿਆਂ ਨੂੰ ਹਾਇਰ ਕਰਦੇ ਆ ਤਾਂ ਜੋ ਉਹਨਾਂ ਨੂੰ ਸਹੂਲਤ ਜਿਹੜੀ ਹੋਵੇ। ਹੁਣ ਇੰਨੀ ਜ਼ਿਆਦਾ ਇੱਥੇ ਸਪੈਨਿਸ਼ ਬੋਲਦੇ ਆ, ਇੰਨੀ ਜ਼ਿਆਦਾ ਜਿਹੜੇ ਉਹ ਬੋਲਦੇ ਆ, ਫਿਰ ਕੀ ਹੁਣ ਸਾਰੇ ਜਣੇ ਅੰਗਰੇਜ਼ੀ 'ਚ ਹੀ ਬੋਲਣ। ਹੁਣ ਦੇਖੋ ਕੁਸ਼ਲ ਮਹਿਰਾ ਇੰਨਾ ਕੁ ਜ਼ਿਆਦਾ ਪੰਜਾਬੀ ਦਾ ਉਹ ਹੈਗਾ, ਪੰਜਾਬ ਤੋਂ ਆ, ਤੇ ਪੰਜਾਬੀ ਦੇ ਨਾਲ ਇੰਨੀ ਨਫ਼ਰਤ ਹੱਦ ਹੀ ਹੋ ਗਈ। ਫ੍ਰੈਂਚ ਨੂੰ ਤਾਂ ਉਹ ਮੰਨਣ ਨੂੰ ਰਾਜੀ ਆ, ਫ੍ਰੈਂਚ ਲਈ ਤਾਂ ਉਹ ਉਸ ਨੂੰ ਓਕੇ ਆ, ਪਰ ਕਹਿੰਦਾ ਵੀ ਪੀਲ ਪੁਲਿਸ ਵਾਲੇ ਪੰਜਾਬੀ 'ਚ ਜਿਹੜੀ ਆ ਉਹ ਨਾ ਗੱਲ ਕਰ ਦੇਣ। ਕਹਿੰਦੇ ਵੀ ਇਹ ਕੀ ਇਹਨਾਂ ਨੇ ਗਣਾਇਆ, ਕਹਿੰਦਾ ਜੀ ਖਾਲਿਸਤਾਨ ਟੂਰਿਜ਼ਮ ਜਿਹੜਾ ਇੱਥੇ ਚਲਾਇਆ ਆ, ਵੀ ਕਹਿੰਦੇ ਵੀ ਲੋਕਾਂ ਨੂੰ ਪਤਾ ਹੀ ਨਹੀਂ ਲੱਗੂਗਾ ਵੀ ਇਸ ਕੈਨੇਡਾ ਦੇ ਵਿੱਚ ਤੁਸੀਂ ਆਏ ਆ, ਪੰਜਾਬੀ 'ਚ ਬੋਲੋਗੇ, ਪੰਜਾਬੀ 'ਚ ਸਾਰੇ ਕੰਮ ਤੁਹਾਡੇ ਹੋ ਜਾਣਗੇ। ਤੇ ਇਹ ਮਾੜੀ ਚੀਜ਼ ਆ ਵੀ ਜੇ ਕੋਈ ਬਾਹਰਲੇ ਮੁਲਕ ਦਾ ਕੋਈ ਇੱਥੇ ਬੰਦਾ ਆਉਂਦਾ ਵੀ ਉਹਦਾ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਉਹ ਸਰ ਜਾਂਦਾ ਆ, ਤੇ ਇਹ ਤਾਂ ਇੱਕ ਬਹੁਤ ਵਧੀਆ ਜਿਹੜੀ ਚੀਜ਼ ਆ, ਇਹ ਵਧੀਆ ਜਿਹੜੀ ਚੀਜ਼ ਆ ਵੀ ਵਧੀਆ ਉਦਾਹਰਨ ਆ। ਇਹ ਹਰ ਇੱਕ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਹੋਣਾ ਚਾਹੀਦਾ ਵੀ ਭਾਈ ਉਹਨੂੰ ਆਪਣੀ ਮਾਂ ਬੋਲੀ ਦੇ ਵਿੱਚ ਜਿਹੜੀ ਆ ਆਸਾਨੀ ਦੇ ਨਾਲ ਜਿਹੜੇ ਉਹ ਕੰਮ ਹੋ ਰਹੇ ਆ। ਉੱਥੇ ਜਦੋਂ ਤੁਸੀਂ ਲੈਂਡ ਹੁੰਦੇ ਉੱਥੇ ਪੰਜਾਬੀ 'ਚ ਅਗਲਿਆਂ ਨੇ ਤਖਤੀਆਂ ਲਾਈਆਂ ਆ, ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖ ਕੇ ਲਾਇਆ ਇੱਧਰ ਨੂੰ ਜਾਓ, ਏਦਾਂ ਕਰੋ, ਤੇ ਇਹਨੂੰ ਪੰਜਾਬੀ ਦੇ ਨਾਲ ਇੰਨੀ ਨਫ਼ਰਤ। ਜਦੋਂ ਪੀਲ ਪੁਲਿਸ ਜਿਸ ਇਲਾਕੇ ਦੇ ਵਿੱਚ ਬਹੁਤ ਗਿਣਤੀ 'ਚ ਪੰਜਾਬੀ ਰਹਿੰਦੇ ਆ, ਪੰਜਾਬੀ ਬੋਲਣ ਵਾਲੇ, ਪੰਜਾਬੀ ਸਮਝਣ ਵਾਲੇ, ਤੇ ਜੇ ਉਹਨਾਂ ਨੇ ਪੰਜਾਬੀ ਦੇ ਵਿੱਚ ਭਾਈ ਵੀਡੀਓ ਬਣਾਤੀ ਤੇ ਇਹਨੂੰ ਨਫ਼ਰਤ ਕੀ? ਨਫ਼ਰਤ ਸਿਰਫ ਤੇ ਸਿਰਫ ਜਿਹੜਾ ਇੰਡੀਆ ਦਾ ਇਹ ਆ ਵੀ ਇੰਡੀਆ ਦੇ ਪੱਖ ਦੀ ਅੱਖ ਤੋਂ ਦੇਖਣਾ ਉਹਨਾਂ ਨੇ, ਤੇ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ ਜਿਹੜੀ ਉਹਨਾਂ ਨੂੰ ਨਫ਼ਰਤ ਆ ਵੀ ਇਹ ਜਿਹੜੀ ਉਹ ਕਿਉਂ ਵੱਧਦੇ ਜਾਂਦੇ ਆ। ਇਹਨਾਂ ਨੂੰ ਹੁਣ ਕੋਈ ਚਾਰਾ ਨਹੀਂ ਮਿਲਿਆ ਤਾਂ ਇਹਨਾਂ ਦੇ ਅੰਦਰ ਦਾ ਜਿਹੜਾ ਗੰਦ ਆ, ਇਹ ਗੁਬਾਰ ਆ, ਉਹ ਜਿਹੜਾ ਹੁਣ ਇਸ ਟਾਈਮ ਇਹ ਬਾਹਰ ਨਿਕਲਿਆ। ਸੋ ਇਹ ਕੁਸ਼ਲ ਮਹਿਰਾ ਕੱਲਾ ਨਹੀਂ ਹੋਊਗਾ, ਇਦਾਂ ਦੇ ਹੋਰ ਪਤਾ ਨਹੀਂ ਉੱਥੇ ਕਿੰਨੇ ਹੋਣੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਜ਼ਹਿਰ ਆ ਉਹ ਚੱਲ ਰਹੀ ਹੋਣੀ ਆ। ਅਜੇ ਆ ਪਿਛਲੇ ਦਿਨਾਂ 'ਚ ਤੁਸੀਂ ਪਿਛਲੇ ਹਫ਼ਤੇ ਹੀ ਇੱਕ ਬਹੁਤ ਵੱਡੀ ਜਿਹੜੀ ਮੀਟਿੰਗ ਹੋਈ ਸੀ ਐਗਰੀਕਲਚਰ ਦੇ ਸੰਬੰਧ ਦੇ ਵਿੱਚ,
ਉਹ ਸਾਰੀ ਪੰਜਾਬੀ ਹਾਂ ਯੂਨੀਵਰਸਿਟੀ ਇੱਥੇ ਵਾਈਸੇਲੀਆ ਜੀ ਹੈ। ਜੀ। ਸੋ ਡਿਪਾਰਟਮੈਂਟ ਆਫ ਐਗਰੀਕਲਚਰ ਸਾਰੇ ਉਹ ਤਾਂ ਪ੍ਰਮੋਟ ਕਰ ਰਹੇ ਆ ਵੀ ਵੱਖ-ਵੱਖ ਭਾਸ਼ਾਵਾਂ 'ਚ ਇਹੀ ਤਾਂ ਖੂਬਸੂਰਤੀ ਆ ਜਿਹੜੀ ਫਾਈਵ ਆਈਜ਼ ਮੁਲਕ ਹੈਗੇ ਆ, ਚਾਹੇ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਹੈਗੇ ਆ ਵੀ ਮਲਟੀਕਲਚਰਿਜ਼ਮ ਨੂੰ ਇਹ ਜੋ ਪ੍ਰਮੋਸ਼ਨ ਦਿੰਦੇ ਹੈਗੇ, ਪ੍ਰਮੋਟ ਕਰਦੇ ਆ ਵੀ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਭਾਸ਼ਾਵਾਂ ਵਾਲੇ ਲੋਕ ਐਨ ਇਕੱਠੇ ਰਹਿੰਦੇ ਹੈਗੇ ਆ। ਸੋ ਇਹੀ ਤਾਂ ਨਿਆਰਾਪਨ ਹੈਗਾ ਇਹਨਾਂ ਮੁਲਕਾਂ ਦਾ, ਤਦ ਹੀ ਇਹ ਇੰਨੀ ਜ਼ਿਆਦਾ ਤਰੱਕੀ ਦੇ ਉੱਤੇ ਅੱਗੇ ਜਾ ਰਹੇ ਹੈਗੇ। ਜੀ ਬਿਲਕੁਲ, ਹਾਂ ਜੀ। ਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣਾ ਜਿਹੜਾ ਉਹ ਜੇ ਇੱਕ ਖਬਰ ਜਾਂਦੇ ਇਮੀਗ੍ਰੇਸ਼ਨ ਦੇ ਨਾਲ ਹੋਰ ਮੈਂ ਕਰ ਜਾ, US CIS ਨੇ ਜਿਹੜਾ I-485 ਫਾਰਮ ਹੁੰਦਾ ਆ ਉਹ ਰਿਵਾਈਜ਼ ਕੀਤਾ ਆ ਕੱਲ ਤੋਂ। ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਚੇਂਜਸ ਹੈਗੀਆਂ ਆ। ਸੋ ਜਿਨ੍ਹਾਂ ਨੇ ਆਪਣਾ ਗ੍ਰੀਨ ਕਾਰਡ ਦੇ ਲਈ ਉਹ ਫਾਰਮ ਜਿਨ੍ਹਾਂ ਨੇ ਭਰਨਾ ਹੈਗਾ ਆ, ਅਕਤੂਬਰ 10, 2024 ਨੂੰ ਇੱਕ ਨਵਾਂ ਫਾਰਮ I-485 ਪਬਲਿਸ਼ ਹੋਇਆ ਆ, ਐਪਲੀਕੇਸ਼ਨ ਟੂ ਰਜਿਸਟਰ ਪਰਮਾਨੈਂਟ ਰੈਜ਼ੀਡੈਂਟ ਔਰ ਐਡਜਸਟ ਸਟੇਟਸ। ਇਹਦੇ ਵਿੱਚ ਅਪਡੇਟ ਕੁਐਸਚਨ ਕੀਤੇ ਗਏ ਹੈਗੇ ਆ ਮੈਡੀਕਲ ਐਗਜ਼ਾਮੀਨੇਸ਼ਨ ਨੂੰ ਲੈ ਕੇ, ਵੈਕਸੀਨੇਸ਼ਨ ਰੈਕਰਡਸ ਨੂੰ ਲੈ ਕੇ, ਐਫੀਡੇਵਿਟ ਸਪੋਰਟ, ਹੋਰ ਸਾਰਾ ਕੁਝ। ਸੋ ਜਿਨ੍ਹਾਂ ਨੇ ਇਹ ਕਰਨਾ ਹੈਗਾ, ਕਿਉਂਕਿ ਬਹੁਤ ਵਾਰ ਲੋਕ ਆਪ ਵੀ ਕਰ ਲੈਂਦੇ ਆ ਬਿਨਾਂ ਵਕੀਲ ਤੋਂ ਹੈਲਪ ਤੋਂ, ਕਿਉਂਕਿ ਐਡਾ ਤਾਂ ਇਹ ਕੰਪਲੀਕੇਟਡ ਇਸ਼ੂ ਨਹੀਂ ਹੁੰਦਾ, ਪਰ ਉਹ ਜ਼ਰੂਰ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਦਾ ਜਿਹੜਾ ਵੈਬਸਾਈਟ ਆ ਉਹਨਾਂ ਨੇ ਕੱਲ ਹੀ ਇਹ ਜਿਹੜੀ ਨਿਊਜ਼ ਆ ਰਿਲੀਜ਼ ਕੀਤੀ ਆ ਵੀ ਇਹ ਅਸੀਂ ਜਿਹੜਾ ਫਾਰਮ ਆ ਇਸ ਨੂੰ ਇਸ ਕਰਕੇ ਰਿਵਾਈਜ਼ ਕੀਤਾ ਆ ਜਿਹਦੇ ਨਾਲ ਲੋਕਾਂ ਦੇ ਉੱਤੇ ਜਿਹੜਾ ਥੋੜਾ ਬਰਡਨ ਸੀ ਉਸ ਨੂੰ ਘਟਾਇਆ ਜਾ ਸਕੇ। ਕੁਝ ਉਹਦੇ ਵਿੱਚ ਕੁਐਸਚਨ ਘਟਾਏ ਵੀ ਗਏ ਹੈਗੇ ਜੀ। ਇੱਕ ਜਿਹੜੀ ਹਰਜੋਤ ਸਿੰਘ ਜੀ ਇਹ ਅਗਲੀ ਖਬਰ ਆ ਇੰਪੋਰਟੈਂਟ ਵੀ ਆ ਤੇ ਆਈ ਥਿੰਕ ਸਟੈਪ ਇਨ ਰਾਈਟ ਡਾਇਰੈਕਸ਼ਨ ਆ, ਸਹੀ ਪਾਸੇ ਵੱਲ ਨੂੰ ਜੇ ਮੁਲਕ ਵਧੇ ਤਾਂ ਚੰਗੀ ਗੱਲ ਆ। ਓਵਰਡੋਜ਼ ਦੀਆਂ ਜਿਹੜੀਆਂ ਡੈਥ ਆ US ਦੇ ਵਿੱਚ 1 ਸਾਲ ਦੇ ਵਿੱਚ 17% ਘਟੀਆਂ ਆ। CDC ਦਾ ਜਿਹੜਾ ਇਹ ਆંકੜਾ ਆ ਉਹ ਸਾਹਮਣੇ ਆਇਆ ਆ। ਜੁਲਾਈ 2023 ਤੋਂ ਜੁਲਾਈ 2024 ਦੇ ਆંકੜਿਆਂ ਦੇ ਮੁਤਾਬਕ CDC ਜਿਹੜਾ ਉਹ ਕਹਿ ਰਿਹਾ ਆ ਵੀ 17% ਉਤੋਂ ਪਿਛਲੇ ਸਾਲ ਦੇ ਨਾਲੋਂ ਘੱਟ ਜਿਹੜੀਆਂ ਡਰੱਗ ਦੇ ਕਰਕੇ ਓਵਰਡੋਜ਼ ਹੁੰਦੀਆਂ ਸੀ ਉਹ ਮੌਤਾਂ ਹੋਈਆਂ ਆ। 2021 ਦੇ ਵਿੱਚ 2021 ਤੋਂ ਬਾਅਦ ਤੋਂ ਵਿੱਚ 1 ਲੱਖ ਤੋਂ ਵੱਧ ਲੋਕ ਅਮਰੀਕਾ ਦੇ ਵਿੱਚ ਓਵਰਡੋਜ਼ ਦੇ ਕਰਕੇ ਮਰ ਚੁੱਕੇ ਆ। 2022 ਦੇ ਵਿੱਚ 1,08,000 ਮੌਤਾਂ ਜਿਹੜੀਆਂ ਹੋਈਆਂ ਸੀ। 2023 ਦੇ ਵਿੱਚ ਇਹ ਆંકੜਾ ਘਟਿਆ ਤੇ 2024 ਦੇ ਵਿੱਚ ਵੀ ਇਹ ਲਗਾਤਾਰ ਆંકੜਾ ਜਿਹੜਾ ਉਹ ਘਟਦਾ ਜਿਹੜਾ ਉਹ ਨਜ਼ਰ ਆ ਰਿਹਾ ਆ। ਆਫਿਸ ਆਫ ਨੈਸ਼ਨਲ ਡਰੱਗ ਕੰਟਰੋਲ ਪਾਲਿਸੀ, ਵਾਈਟ ਹਾਊਸ ਦਾ ਜਿਹੜੇ ਆਫਿਸ ਉਸ ਦੇ ਜਿਹੜੇ ਡਾਇਰੈਕਟਰ ਡਾਕਟਰ ਰਾਹੁਲ ਗੁਪਤਾ, ਉਹਨਾਂ ਨੇ ਜਿਹੜਾ ਦੱਸਿਆ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀਆਂ ਕੋਸ਼ਿਸ਼ਾਂ ਆ ਓਵਰਡੋਜ਼ ਡੈਥ ਨੂੰ ਰਿਡਿਊਸ ਕਰਨ ਦੇ ਲਈ ਆ। ਇਸ ਤੋਂ ਇਹ ਪਤਾ ਲੱਗਦਾ ਆ ਵੀ ਉਹ ਕੰਮ ਆ ਰਹੀਆਂ ਹੈਗੀਆਂ ਆ। ਸੋ 12ਵੇਂ ਮਹੀਨੇ ਲਗਾਤਾਰ ਓਪੀਆਇਡ ਦੀਆਂ ਓਵਰਡੋਜ਼ ਦੀਆਂ ਡੈਥਸ ਆ ਉਸ ਦੇ ਵਿੱਚ ਕਟੌਤੀ ਹੋਈ ਆ। 2020 ਤੋਂ ਬਾਅਦ ਦੇ ਵਿੱਚ ਕਹਿੰਦੇ ਸਭ ਤੋਂ ਹੇਠਲਾ ਜਿਹੜਾ ਇਹ ਆંકੜਾ ਆਇਆ ਆ। ਸਟਿਲ ਬਹੁਤ ਜ਼ਿਆਦਾ ਨੇ, ਸਟਿਲ ਇਹ ਹਰ ਇੱਕ ਜਿਹੜੀ ਮੌਤ ਹੋ ਰਹੀ ਆ ਉਹ ਬਚਾਈ ਜਾ ਸਕੇ ਤਾਂ ਬਹੁਤ ਵਧੀਆ ਚੀਜ਼ ਆ। ਪਰ ਇਹ ਆંકੜਾ ਘਟਣ ਵੱਲ ਦਾ ਮਤਲਬ ਇਹ ਆ ਵੀ ਜਾਂ ਤਾਂ ਲੋਕਾਂ ਨੂੰ ਇਸ ਦੀ ਸਮਝ ਆ ਰਹੀ ਆ ਜਾਂ ਸ਼ਹਿਰਾਂ ਦੇ ਵਿੱਚ ਜਾਂ ਓਵਰਆਲ ਇਦਾਂ ਦੀਆਂ ਪਾਲਿਸੀਜ਼ ਜਿਹੜੀਆਂ ਆ ਉਹ ਆ ਰਹੀਆਂ ਜਿਹਦੇ ਕਰਕੇ ਇਸ ਨੂੰ ਬਚਾਇਆ ਜਿਹੜਾ ਹੋ ਜਾ ਸਕੇ। ਨਾਰਕਨ ਜਿਹੜੀ ਹਰਜੋਤ ਸਿੰਘ ਜੀ ਡਰੱਗ ਆ ਉਹ ਓਵਰਡੋਜ਼ ਦੇ ਵਿੱਚ ਦੇਣ ਦੇ ਨਾਲ ਬਹੁਤ ਸਾਰੇ ਜਿਹੜੇ ਓਵਰਡੋਜ਼ ਹੁੰਦੇ ਲੋਕ ਆ ਉਹ ਮੌਤ ਦੇ ਮੂੰਹ ਤੋਂ ਜਿਹੜਾ ਉਹ ਵਾਪਸ ਆ ਜਾਂਦੇ ਆ। ਇਹ ਹੁਣ ਓਵਰ ਦਾ ਕਾਊਂਟਰ ਵੀ ਤੇ ਆਮ ਹੀ ਜਿਹੜੀ ਦਵਾਈ ਆ ਉਹ ਹੁਣ ਮਿਲਣ ਜਿਹੜੀ ਉਹ ਲੱਗ ਗਈ ਹੈਗੀ ਆ। ਸੋ ਓਪੀਆਇਡ ਫੈਂਟਨਲ ਦੇ ਨਾਲ ਜਿਹੜੀਆਂ ਸਭ ਤੋਂ ਵੱਧ ਇਸ ਟਾਈਮ ਅਮਰੀਕਾ ਦੇ ਵਿੱਚ ਓਵਰਡੋਜ਼ ਦੀਆਂ ਡੈਥ ਜਿਹੜੀਆਂ ਉਹ ਹੋ ਰਹੀਆਂ ਆ। ਪਹਿਲਾਂ ਦੇ ਨਾਲੋਂ ਘਟੀਆਂ ਆ ਪਰ ਫਿਰ ਵੀ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਕਾਬੂ ਕਰਨ ਦੀ ਜ਼ਰੂਰਤ ਹੈਗੀ ਆ। ਸੋ ਜੂਨ 2024 ਦੇ ਐਂਡ ਤੱਕ ਇਹ ਆંકੜਾ ਇਸ ਵਾਰ 70,655 ਦੇ ਉੱਤੇ ਰਿਹਾ ਆ। ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਇਹ ਆંકੜਾ 1,08,000 ਨੂੰ ਵੀ ਇੱਕ ਟਾਈਮ ਦੇ ਉੱਤੇ ਪਾਰ 1 ਸਾਲ ਦੇ ਵਿੱਚ ਕਰ ਚੁੱਕਾ ਸੀਗਾ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।